ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਵਿਸ਼ੇਸ਼ ਅਪਡੇਟਸ ਲੈ ਕੇ ਸ਼ਾਮ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਜੀ ਆਇਆਂ ਨੂੰ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸ਼ਾਮ ਦਾ ਪ੍ਰੋਗਰਾਮ ਆਪਾਂ ਸਪੈਸ਼ਲ ਜਿਹੜਾ ਆ USA ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਜਿਹੜੀ ਇਹ ਕਰੋਨਾ ਵਾਇਰਸ ਨੂੰ ਲੈ ਕੇ ਕੀ ਅਪਡੇਟਸ ਆ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨ ਦੇ ਲਈ ਧੰਨਵਾਦ ਕਰਦੇ ਹਾਂ ਖਾਲਸਾ ਇੰਸ਼ੋਰੈਂਸ ਏਜੰਸੀ ਦਾ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਵਾਕ-ਇਨਸ ਤਾਂ ਉੱਥੇ ਜਿਹੜੇ ਨਹੀਂ ਹੈਗੇ, ਪਰ ਤੁਸੀਂ ਫੋਨ ਦੇ ਉੱਤੇ ਆਪਣਾ ਜੇ ਕੋਈ ਕੰਮ ਕਰਵਾਉਣਾ ਹੋਵੇ ਇੰਸ਼ੋਰੈਂਸ ਦੇ ਨਾਲ ਸੰਬੰਧਿਤ, ਉਹ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 408-272 2500 ਦੇ ਉੱਤੇ, 4082722500 ਦੇ ਉੱਤੇ। ਅਤੇ ਜਿਹੜੀਆਂ ਵਿਸ਼ੇਸ਼ ਅਪਡੇਟਸ ਆ ਉਹ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸੋ ਇਸ ਦੇ ਬਾਰੇ ਜੇ ਹਰਜੋਤ ਸਿੰਘ ਜੀ ਆਪਾਂ ਗੱਲਾਂ ਬਾਤਾਂ ਕਰਦੇ ਜਾਈਏ, ਜੇ ਸਭ ਤੋਂ ਪਹਿਲਾਂ ਆંકੜਿਆਂ ਦੇ ਉੱਤੇ ਹੀ ਆਪਾਂ ਨਜ਼ਰ ਮਾਰ ਲਈਏ ਤਾਂ ਇਟਲੀ ਦੇ ਆંકੜੇ ਵੀ ਜਿਹੜੇ ਉਹ ਪੇਸ਼ ਕਰ ਦਿੱਤੇ ਗਏ ਨੇ। ਹੋਰ ਸਪੇਨ ਦੇ ਵੀ, ਹੋਰ ਕਈ ਮੁਲਕਾਂ ਦੇ ਜਿਹੜੇ ਆંકੜੇ ਇਸ ਟਾਈਮ ਆਪਣੇ ਸਾਹਮਣੇ ਆ ਚੁੱਕੇ ਨੇ। ਇਟਲੀ ਦੇ ਲਈ ਇੱਕ ਵਾਰੀ ਫੇਰ ਇਹ ਜਿਹੜਾ ਪਿਛਲਾ ਦਿਨ ਉਹ ਭਿਆਨਕ, ਬਹੁਤ ਹੀ ਭਿਆਨਕ ਜਿਹੜਾ ਹੋ ਰਿਹਾ, ਅਤੇ ਸਪੇਨ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਦੇ ਕਰਕੇ ਹੁਣ ਪ੍ਰੋਬਲਮ, ਚਿੰਤਾ ਜਿਹੜੀ ਉੱਥੇ ਵੱਧ ਚੁੱਕੀ ਹੋਈ ਆ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਉਹਨਾਂ ਦੇ ਦੁਆਰਾ 743 ਹੋਰ ਮੌਤਾਂ ਜਿਹੜੀਆਂ ਆ ਉਹ ਦੱਸੀਆਂ ਗਈਆਂ ਨੇ। ਕੁੱਲ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉੱਥੇ ਇਟਲੀ 'ਚ ਵੱਧ ਕੇ 6820 ਜਿਹੜੀ ਹੋ ਚੁੱਕੀ ਆ, ਅਤੇ ਕੁੱਲ ਤਕਰੀਬਨ 70,000 ਜਿਹੜੇ ਕੇਸ ਆ ਉੱਥੇ ਹੋ ਚੁੱਕੇ ਨੇ। 5,000 ਨਵੇਂ ਕੇਸ ਜਿਹੜੇ ਆ ਉਹ ਸਾਹਮਣੇ ਆਏ ਨੇ। ਸਪੇਨ ਦੇ ਲਈ ਵੀ ਜਿਹੜਾ ਬਹੁਤ ਭਿਆਨਕ ਜਿਹੜਾ ਪਿਛਲੇ 24 ਘੰਟੇ ਰਹੇ ਨੇ, ਸਪੇਨ ਦੇ ਵਿੱਚ ਤਕਰੀਬਨ 7,000 ਨਵੇਂ ਕੇਸ ਉੱਥੇ ਦੱਸੇ ਗਏ ਨੇ। 42,000 ਦੇ ਉੱਤੇ ਆંકੜਾ ਜਿਹੜਾ ਉਹਨਾਂ ਦਾ ਪਹੁੰਚਿਆ ਆ, ਅਤੇ 680 ਲੋਕ ਜਿਹੜੇ ਆ ਸਪੇਨ ਦੇ ਵਿੱਚ ਪਿਛਲੇ 24 ਘੰਟਿਆਂ 'ਚ ਮਾਰੇ ਗਏ ਨੇ, ਅਤੇ ਉੱਥੇ ਮਰਨ ਵਾਲਿਆਂ ਦੀ ਸੰਖਿਆ 2991 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਸੋ ਇਹ ਬਹੁਤ ਹੀ ਮਾੜਾ ਜਿਹੜਾ ਹਾਲਾਤ ਆ ਉਹ ਖਾਸ ਕਰਕੇ ਇਟਲੀ ਅਤੇ ਸਪੇਨ ਦੇ ਵਿੱਚ ਜਿਹੜਾ ਉਹ ਹੋ ਚੁੱਕਾ ਹੋਇਆ ਆ। ਅਤੇ ਯੂਰਪ ਦਾ ਹੀ ਇੱਕ ਹੋਰ ਮੁਲਕ ਜਿਹੜਾ ਫਰਾਂਸ ਆ, ਉੱਥੇ ਵੀ ਜਿਹੜਾ ਕਰੋਨਾ ਵਾਇਰਸ ਦਾ ਕਹਿਰ ਆ ਉਹ ਵੱਧਦਾ ਜਾ ਰਿਹਾ ਆ। ਉੱਥੇ 240 ਮੌਤਾਂ ਜਿਹੜੀਆਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ। ਉੱਥੇ ਮਰਨ ਵਾਲਿਆਂ ਦੀ ਸੰਖਿਆ 1000 ਤੋਂ ਉੱਤੇ ਟੱਪ ਕੇ 1100 ਹੋ ਗਈ ਆ। 2400 ਨਵੇਂ ਕੇਸ ਹੋਏ ਨੇ, ਅਤੇ ਕੁੱਲ 22,000 ਜਿਹੜੇ ਕੁੱਲ ਕੇਸ ਫਰਾਂਸ ਦੇ ਵਿੱਚ ਹੋ ਚੁੱਕੇ ਹੋਏ ਨੇ। ਅਤੇ ਪਿਛਲੇ ਕੁਝ ਘੰਟਿਆਂ ਦੇ ਵਿੱਚ ਜਿਹੜੀ US ਦੇ ਵਿੱਚ ਅਪਡੇਟ ਹੋਈ ਹੈਗੀ ਆ, ਸੋ USA 'ਚ ਟੋਟਲ 54,808 ਕੇਸ ਕਰੋਨਾ ਵਾਇਰਸ ਦੇ ਨਾਲ ਹੋਏ ਹੈਗੇ ਆ ਇਨਫੈਕਟਡ। ਨਵੇਂ ਕੇਸ ਜਿਹੜੇ ਬਹੁਤ ਵੱਡੀ ਗਿਣਤੀ 'ਚ ਹੋਏ ਆ 11,074। ਜਿੰਨੇ ਵੀ ਦੁਨੀਆ 'ਚ ਮੁਲਕ ਵਸਦੇ ਆ, ਸਭ ਤੋਂ ਵੱਧ ਜਿਹੜੇ ਆ ਪਿਛਲੇ ਘੰਟਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ USA 'ਚ ਹੋਏ ਆ। ਅਤੇ ਹੁਣ ਤੱਕ 775 ਮੌਤਾਂ ਹੋ ਚੁੱਕੀਆਂ, ਅਤੇ 222 ਮੌਤਾਂ ਜਿਹੜੀਆਂ ਆ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਹੋਈਆਂ ਹੈਗੀਆਂ। ਇਸੇ ਤਰ੍ਹਾਂ UK ਦੇ ਵਿੱਚ ਵੀ ਜਿਹੜੀ ਆ ਸਿਚੁਏਸ਼ਨ ਬੜੀ ਬੈਡ ਆ। ਉੱਥੇ 8,000 ਲੋਕ ਹੁਣ ਤੱਕ ਪੋਜ਼ੀਟਿਵ ਪਾਏ ਗਏ ਹੈਗੇ ਆ। ਪਿਛਲੇ ਕੁਛ ਘੰਟਿਆਂ 'ਚ 1427 ਨਵੇਂ ਕੇਸ ਆਏ ਹੈਗੇ ਆ, ਅਤੇ 87 ਜਣਿਆਂ ਦੀਆਂ ਜਿਹੜੀਆਂ ਮੌਤਾਂ ਹੋਈਆਂ, ਅਤੇ ਟੋਟਲ ਜਿਹੜੇ ਆ 442 ਦੇ ਕਰੀਬ ਉੱਥੇ ਮੌਤਾਂ ਹੋ ਚੁੱਕੀਆਂ। ਜੀ ਬਿਲਕੁਲ। ਨਿਊਯਾਰਕ ਦੇ ਲਈ ਮਾੜਾ ਜਿਹੜਾ ਆ ਉਹ ਸਮਾਂ ਚੱਲ ਰਿਹਾ। ਨਿਊ ਜਰਸੀ ਦੇ ਵਿੱਚ ਵੀ 800 ਹੋਰ ਮੌਤਾਂ, 17 ਨਵੀਆਂ ਮੌਤਾਂ, 44 ਕੁੱਲ ਮੌਤਾਂ। ਅਤੇ ਕੈਲੀਫੋਰਨੀਆ ਦੇ ਵਿੱਚ ਵੀ ਮਰਨ ਵਾਲਿਆਂ ਦਾ ਜਿਹੜਾ ਆંકੜਾ ਆ 50 ਨੂੰ ਪਾਰ ਕਰ ਗਿਆ। 51 ਲੋਕ ਜਿਹੜੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਮਾਰੇ ਜਾ ਚੁੱਕੇ ਨੇ। ਫਰੈਜ਼ਨੋ ਦੇ ਵਿੱਚ, ਟਲੈਰੀ ਕਾਊਂਟੀ ਦੇ ਵਿੱਚ, ਮਰਸੈਡ ਕਾਊਂਟੀ 'ਚ ਵੀ ਇੱਕ ਪਹਿਲਾ ਕੇਸ ਜਿਹੜਾ ਆ ਉਹ ਦੱਸਿਆ ਗਿਆ ਆ। ਇਹਨਾਂ ਇਲਾਕਿਆਂ ਦੇ ਵਿੱਚ ਵੀ ਹੋਇਆ ਆ। ਕਰਨ ਕਾਊਂਟੀ ਦੇ ਵਿੱਚ ਵੀ ਇਹ ਜਿਹੜੇ 15 ਕੇਸ ਕਹਿੰਦੇ ਉੱਥੇ ਤੱਕ ਆંકੜਾ ਪਹੁੰਚ ਚੁੱਕਾ ਹੋਇਆ ਆ। ਇੱਕ 18 ਸਾਲ ਤੋਂ ਘੱਟ ਦੀ ਉਮਰ ਦਾ ਜਿਹੜਾ ਇੱਕ ਚਾਈਲਡ ਆ, ਜਿਸ ਦਾ ਨਾਮ ਅਜੇ ਤੱਕ ਨਹੀਂ ਦੱਸਿਆ ਗਿਆ, ਜਿਸ ਨੂੰ ਆਪਾਂ ਅਜੇ ਕਹਿ ਸਕਦੇ ਹਾਂ ਅਡਲਟ ਤੋਂ ਪਹਿਲਾਂ ਆ, ਉਸ ਦੀ ਵੀ ਇੱਕ ਮੌਤ COVID-19 ਕਰੋਨਾ ਵਾਇਰਸ ਦੇ ਕਰਕੇ ਜਿਹੜੀ ਕੈਲੀਫੋਰਨੀਆ ਦੇ ਵਿੱਚ ਹੋਈ ਆ। ਸੋ ਇਹ ਕਿਤੇ ਨਾ ਕਿਤੇ ਹੋਰ ਵੀ ਡਰਾਉਣ ਵਾਲੀ ਜਿਹੜੀ ਗੱਲ ਹੈਗੀ ਆ, ਡਰਨ ਵਾਲੀ ਜਿਹੜੀ ਗੱਲ ਆ। ਅਫਰੇਡ ਜਿਹੜੇ ਹੈਗੇ ਨੇ ਲੋਕ,
ਪਰ ਆਪਾਂ ਨੂੰ ਪਤਾ ਆਪਾਂ ਇਸ ਦੇ ਵਿੱਚੋਂ ਜਿਹੜੇ ਉਹ ਲੰਘ ਜਾਵਾਂਗੇ। ਜਿਹੜੀਆਂ ਚੀਜ਼ਾਂ ਆਪਾਂ ਨੂੰ ਆਖੀਆਂ ਜਾ ਰਹੀਆਂ ਆਪਾਂ ਨੂੰ ਬਾਰ-ਬਾਰ ਆਪਾਂ ਉਹਨਾਂ ਨੂੰ ਦੁਹਰਾ ਰਹੇ ਹਾਂ। ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ, ਕਿਸ 'ਤੇ ਵੀ ਤੁਸੀਂ ਜਾਂਦੇ ਆ ਉੱਥੇ ਜਿਹੜਾ ਫਾਸਲਾ ਹੈ, ਸੁਰੱਖਿਅਤ ਫਾਸਲਾ ਜਿਹੜਾ ਉਹ ਬਣਾ ਕੇ ਰੱਖੋ, ਤਾਂ ਹੀ ਜਿਹੜਾ ਆਪਾਂ ਬਚਾਅ ਕਰ ਸਕਦੇ ਹਾਂ। ਇਹ ਆਖਦੇ ਜਾਈਏ ਵੀ ਸਾਨੂੰ ਜਿਹੜਾ ਇਸ ਦੇ ਨਾਲ ਕੋਈ ਫਰਕ ਨਹੀਂ ਹੋਊਗਾ, ਕੋਈ ਕੁਛ ਨਹੀਂ ਹੋ ਸਕਦਾ, ਇਹ ਤਾਂ ਆਮ ਫਲੂ ਵਰਗਾ ਹੀ ਆ। ਇਹ ਚੀਜ਼ਾਂ ਨੂੰ ਜਿਹੜਾ ਪਲੀਜ਼ ਸਾਈਡ 'ਤੇ ਰੱਖੋ, ਆਪਣੇ ਖਾਨੇ ਦੇ ਵਿੱਚ ਇਸ ਚੀਜ਼ ਨੂੰ ਪਾਓ ਵੀ ਜੇ ਤੁਹਾਨੂੰ ਹੁੰਦਾ ਆ, ਜੇ ਤੁਹਾਨੂੰ ਕੋਈ ਆਲਰੇਡੀ ਹੋਰ ਹੈਲਥ ਦੀ ਪ੍ਰੋਬਲਮ ਆ ਤਾਂ ਤੁਹਾਡੇ ਲਈ ਘਾਤਕ ਸਾਬਤ ਹੋ ਸਕਦਾ ਆ। ਸੋ ਉੱਦਾਂ ਦਾ ਰਿਸਕ ਲੈਣ ਦੀ ਜ਼ਰੂਰਤ ਹੀ ਨਹੀਂ ਹੈਗੀ। ਸੋ ਕਿਰਪਾ ਕਰਕੇ ਜਿਹੜੇ ਆਦੇਸ਼ ਦਿੱਤੇ ਗਏ ਹੋਏ ਨੇ ਉਹਨਾਂ ਦੇ ਉੱਤੇ ਜਿਹੜਾ ਧਿਆਨ ਜਿਹੜਾ ਜ਼ਰੂਰ ਦਿੱਤਾ ਜਾਓ। ਬਿਲਕੁਲ ਨਿਊਯਾਰਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜਾ ਬੁਰੀ ਹਾਲਾਤ ਜਿਹੜੇ ਉਹ ਹੈਗੇ ਨੇ ਜੀ। ਬਿਲਕੁਲ ਨਿਊਯਾਰਕ ਦੇ ਵਿੱਚ ਹਜੇ ਵੀ ਜਿਹੜੇ ਉੱਥੇ ਦੇ ਗਵਰਨਰ ਹੈਗੇ ਆ ਉਹ ਕਹਿੰਦੇ ਆ ਵੀ ਪੀਕ ਤੇ ਉੱਤੇ ਜਾਣ ਨੂੰ ਹਜੇ 2 ਤੋਂ 3 ਵੀਕ ਹੋਰ ਲੱਗ ਸਕਦੇ ਹੈਗੇ ਆ। ਸੋ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਜ਼ੀਟਿਵ ਕੇਸ ਜਿਹੜੇ ਨਿਊਯਾਰਕ 'ਚ ਹੋਏ ਹੈਗੇ ਆ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਟੀਮ ਡਾਕਟਰਸ ਦੀ ਹੈਗੀ ਕਰੋਨਾ ਵਾਇਰਸ ਦੀ, ਉਹਦੇ ਵਿੱਚ ਜਿਹੜੇ ਡਾਕਟਰ ਆ ਉਹਨਾਂ ਨੇ ਦੱਸਿਆ ਵੀ USA ਦੇ ਵਿੱਚ ਟੋਟਲ ਜਿਹੜੇ ਕੇਸ ਆ ਕਰੋਨਾ ਵਾਇਰਸ ਦੇ ਉਹਦਾ 56% ਹਿੱਸਾ ਨਿਊਯਾਰਕ ਦੇ ਵਿੱਚ ਆ। ਅਤੇ ਜਿਹੜੇ ਨਵੇਂ ਕੇਸ ਹੁਣ ਕਰੋਨਾ ਵਾਇਰਸ ਦੇ ਲੱਭ ਰਹੇ ਆ ਉਹ 60% ਦੇ ਕਰੀਬ ਜਿਹੜੇ ਕੇਸ ਆ ਉਹ ਨਿਊਯਾਰਕ 'ਚੋਂ ਲੱਭ ਰਹੇ ਹੈਗੇ ਆ। ਇਹਨੂੰ ਦੇਖਦੇ ਹੋਏ ਜਿਹੜੇ ਡਾਕਟਰ ਫੌਸੀ ਹੈਗੇ ਆ ਸੈਂਟਰ ਫॉर ਡਿਸੀਜ਼ ਦੇ ਹੈੱਡ, ਉਹਨਾਂ ਨੇ ਇਹੀ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਸਰਕੂਲੇਸ਼ਨ ਜਾਰੀ ਕੀਤਾ ਸੀ ਵੀ 2 ਹਫ਼ਤਿਆਂ ਦੇ ਲਈ ਜਿਹੜਾ ਆ ਬਿਲਕੁਲ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਹੱਥ ਸਾਫ਼ ਰੱਖੋ ਸਾਰੇ। ਸੋ ਇਹਦੇ 'ਚ ਵਧਣ ਦੇ ਚਾਂਸ ਵੀ ਹੈਗੇ ਆ ਅਤੇ ਸੇਮ ਜਿਹੜੀਆਂ ਗਾਈਡਲਾਈਨਸ ਆ ਉਹ ਕਹਿੰਦੇ ਰੱਖੋ। ਇੱਕ ਜ਼ਰੂਰ ਬੇਨਤੀ ਇਹ ਜਿਹੜੇ ਡਾਕਟਰਸ ਆ ਉਹਨਾਂ ਨੇ ਇਹ ਕੀਤੀ ਆ ਵੀ ਕੋਈ ਵੀ ਜਿਹੜਾ ਆ ਬੰਦਾ ਨਿਊਯਾਰਕ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਿਜ਼ਿਟ ਕਰਕੇ ਗਿਆ ਆ, ਉੱਥੋਂ ਸੈਰ ਕਰਕੇ ਆਇਆ, ਪੂਰੇ USA 'ਚ ਹੋਰ ਕਿਸੇ ਮੁਲਕ ਚਲ ਗਿਆ ਜਾਂ ਵਾਪਸ ਆਪਣੇ ਮੁਲਕ ਚਲਾ ਗਿਆ, ਉਸ ਨੂੰ 14 ਦਿਨ ਆਪਣੇ ਅੰਦਰ ਹੀ ਰਹਿਣਾ ਚਾਹੀਦਾ ਆ, ਬਾਹਰ ਨਹੀਂ ਜਾਣਾ ਚਾਹੀਦਾ ਹੈਗਾ। ਅਤੇ ਉਸ ਨੂੰ ਟੈਸਟ ਵੀ ਜ਼ਰੂਰ ਕਰਾਉਣਾ ਚਾਹੀਦਾ ਆ, ਕਿਉਂਕਿ ਜਿਹੜਾ ਨਿਊਯਾਰਕ ਆ ਇਹ ਹੁਣ WHO ਦੇ ਮੁਤਾਬਕ ਵੀ ਕਹਿੰਦੇ ਵੀ ਐਪੀ ਸੈਂਟਰ ਬਣਨ ਜਾ ਰਿਹਾ ਆ। ਸਭ ਤੋਂ ਜਿਹੜਾ ਇਸ ਬਿਮਾਰੀ ਨੂੰ ਫੈਲਣ ਦਾ ਕਾਰਨ ਨਿਊਯਾਰਕ ਦੇ ਵਿੱਚ ਉੱਥੇ ਇੰਟਰਨੈਸ਼ਨਲ ਜਿਹੜੇ ਲੋਕ ਆ, ਟਰੈਵਲ ਆ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਸਾਰਾ ਬਿਜ਼ਨਸ ਸੈਂਟਰ ਆ ਅਤੇ ਜਿਹੜਾ ਟਰਾਂਜ਼ਿਟ ਸਿਸਟਮ ਆ, ਕਿਉਂਕਿ ਉੱਥੇ ਲੋਕ ਜਿਹੜੀ ਆ ਟ੍ਰੇਨ ਨੂੰ ਯੂਜ਼ ਕਰਦੇ ਆ, ਜਿਸ ਤਰ੍ਹਾਂ ਬਾਟ ਵਗੈਰਾ ਜਿਹੜੀ ਆ, ਸਾਬਵੇ, ਊਬਰ, ਟੈਕਸੀ, ਅਤੇ ਉੱਥੇ ਜਿਹੜੇ ਲੋਕ ਆ ਭੀੜ ਬਹੁਤ ਆ, ਲੋਕਾਂ ਦੀ ਭੀੜ ਬਹੁਤ ਆ, ਡੈਂਸਲੀ ਪਾਪੂਲੇਟਡ ਆ। ਸੰਘਣੀ ਵਸੋਂ ਜਿਹੜੀ ਹੋਣ ਦੇ ਕਰਕੇ ਵੱਡੀਆਂ ਵੱਡੀਆਂ ਬਿਲਡਿੰਗਸ, ਇੱਕ ਅਪਾਰਟਮੈਂਟ ਬਿਲਡਿੰਗ 'ਚ ਕਈ ਲੋਕ, ਹਜ਼ਾਰਾਂ ਲੋਕ ਜਿਹੜੇ ਉਹ ਰਹਿੰਦੇ ਨੇ। ਸੇਮ ਥਾਵਾਂ ਦੇ ਉੱਤੇ ਲੋਕਾਂ ਦਾ ਜਿਹੜਾ ਉਹ ਹੱਥ ਲੱਗਦਾ, ਜਿਸ ਦੀ ਜੇ ਇੱਕ ਜਣਾ ਕੈਰੀਅਰ ਦਾ ਤੋਂ ਕਈ ਥਾਵਾਂ ਕਈ ਲੋਕਾਂ ਨੂੰ ਜਿਹੜਾ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਜਾ ਸਕਦਾ ਆ। ਸੋ ਇਸ ਦੇ ਕਰਕੇ ਜਿਹੜੀ ਉੱਥੇ ਬਹੁਤ ਪ੍ਰੋਬਲਮ ਜਿਹੜੀ ਬਣ ਰਹੀ ਆ। ਸੋ ਅੱਜ ਸਵੇਰੇ ਜਿਹੜੇ ਐਂਡਰਿਊ ਕੁਓਮੋ ਉਹ ਕਾਫੀ ਜ਼ਿਆਦਾ ਨਾਰਾਜ਼ ਸੀਗੇ ਅਤੇ ਉਹਨਾਂ ਨੇ ਤਾਂ ਫੈਡਰਲ ਸਰਕਾਰ ਨੂੰ ਕਿਹਾ ਵੀ ਜੇ ਤੁਸੀਂ ਸਾਨੂੰ ਪੂਰੀ ਰਾਹਤ ਨਹੀਂ ਦਿੰਦੇ ਅਤੇ ਜਿਹੜੀਆਂ 26,000 ਲੋਕ ਜਿਹੜੇ ਇਸ ਟਾਈਮ ਪੀੜ ਸੀ, ਉਹਨਾਂ ਦਾ ਮਤਲਬ ਸੀਗਾ ਵੀ ਜੇ ਉਹ ਮਰ ਜਾਂਦੇ ਆ ਤਾਂ ਲਾਸ਼ਾਂ ਕੌਣ ਚੱਕੂਗਾ, ਤੁਸੀਂ ਚੱਕੋਗੇ। ਸੋ ਇਸ ਤਰੀਕੇ ਦੀ ਉਹਨਾਂ ਨੇ ਗੱਲਾਂ ਜਿਹੜੀਆਂ ਆਖੀਆਂ। ਉੱਧਰ ਅੱਜ ਜਿਹੜੀ ਇੱਕ ਖਬਰ ਹੈਗੀ ਆ, ਕਹਿੰਦੇ ਵੀ ਟੈਸਲਾ ਵਾਲੇ, ਫੋਰਡ ਵਾਲੇ ਅਤੇ ਹੋਰ ਜਿਹੜੀਆਂ ਕਈ ਕੰਪਨੀਆਂ ਆ, ਉਹ ਜਿਹੜੇ 3M ਦੇ ਰੈਸਪੀਰੇਟਰਸ ਆ ਉਹ ਬਣਾਉਣ ਦੇ ਲਈ ਉਹਨਾਂ ਨੇ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਇਹ ਇੱਕ ਜਿਹੜੀ ਚੀਜ਼ ਜ਼ਰੂਰੀ ਆ, ਕਿਉਂਕਿ ਜਿਹੜੇ ਮੈਡੀਕਲ ਹੈਲਥ ਦੇ ਵਰਕਰ ਹੈਗੇ ਉਹਨਾਂ ਦੇ ਲਈ, ਉਹਨਾਂ ਦੀ ਸੁਰੱਖਿਆ ਦੇ ਲਈ ਬਹੁਤ ਇਹ ਜ਼ਰੂਰੀ ਕਾਰਵਾਈ ਜਿਹੜੀ ਹੈਗੀ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਲੋੜਾਂ ਨੇ, ਜਿਹੜੀਆਂ ਚੀਜ਼ਾਂ ਆ ਉਹ ਜ਼ਰੂਰੀ ਹੋ ਸਕਣ। ਅਤੇ ਨਿਊਯਾਰਕ ਦੇ ਬਾਰੇ ਤਾਂ ਕਿਹਾ ਜਾ ਰਿਹਾ ਵੀ ਕਹਿੰਦੇ ਜਿਸ ਰਫਤਾਰ ਦੇ ਨਾਲ ਉੱਥੇ ਵੱਧ ਰਿਹਾ ਆ, ਉੱਥੇ 1 ਲੱਖ ਤੋਂ ਵੱਧ ਜਿਹੜੇ ਬੈਡਸ ਆ ਉਸ ਦੀ ਜ਼ਰੂਰਤ ਪੈ ਸਕਦੀ ਆ। ਹੁਣੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆ ਉਹ ਵੀ ਬੋਲ ਕੇ ਹਟੇ ਨੇ। ਉਹਨਾਂ ਨੇ ਵੀ ਆਖਿਆ ਵੀ ਸਾਨੂੰ ਇਸ ਜਿਹੜੀ ਕਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ 50,000 ਤਕਰੀਬਨ ਜਿਹੜੇ ਬੈਡਸ ਆ ਉਹਨਾਂ ਦੀ ਹੌਸਪੀਟਲ ਬੈਡਸ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਜਿਹੜਾ ਕਿਤੇ ਨਾ ਕਿਤੇ ਇਸ ਦੇ ਵਿੱਚ ਜ਼ਰੂਰ ਲੋਕ ਜਿਹੜੇ ਡਰ ਵੀ ਜਿਹੜਾ ਮਹਿਸੂਸ ਹੁੰਦਾ ਆ, ਪਰ ਇਹ ਆ ਵੀ ਜਿਹੜੇ ਲੋਕਡਾਊਨਸ ਦੀ ਜੇ ਸਾਰੇ ਜਾਣੇ ਪਾਲਣਾ ਕਰਦੇ ਆ ਤਾਂ ਵਾਕਿਆ ਹੀ ਜਿਹੜੀ ਆ ਉਹ ਕਰਵ ਆ ਉਸ ਨੂੰ ਆਪਾਂ ਫਲੈਟ ਕਰ ਸਕਦੇ, ਉਸ ਨੂੰ ਆਪਾਂ ਬੈਂਡ ਕਰ ਸਕਦੇ ਹਾਂ। ਇਸੇ ਕਰਕੇ ਹੀ ਜਿਹੜੇ ਵੱਖ-ਵੱਖ ਸੂਬਿਆਂ ਦੇ ਦੁਆਰਾ ਇਹ ਸਖਤ ਫੈਸਲੇ ਜਿਹੜੇ ਆ ਉਹ ਲਏ ਜਿਹੜੇ ਉਹ ਜਾ ਰਹੇ ਨੇ, ਅਤੇ ਜੇ ਆਪਾਂ ਪਾਲਣਾ ਨਹੀਂ ਕਰਾਂਗੇ ਤਾਂ ਇਸ ਦੇ ਵਿੱਚ
ਸਾਰੇ ਆਮ ਜਿਹੜੀ ਆਪਣੀ ਕਮਿਊਨਿਟੀ ਆ, ਨੇਬਰਹੁੱਡ ਆ, ਸਾਰੀ ਮੁਲਕ ਦਾ ਹੀ ਕਿਤੇ ਨਾ ਕਿਤੇ ਨੁਕਸਾਨ ਹੈਗਾ ਆ। ਰਾਸ਼ਟਰਪਤੀ ਟਰੰਪ ਨੇ ਅੱਜ ਉੱਦਾਂ ਇਹ ਦੱਸਿਆ ਵੀ ਕਹਿੰਦੇ 12 ਅਪ੍ਰੈਲ ਤੋਂ ਬਾਅਦ ਦੇ ਵਿੱਚ ਜਿਹੜੀ ਢਿੱਲ ਆ ਉਹ ਦਿੱਤੀ ਜਾ ਸਕਦੀ ਆ, ਜਿਹੜੇ ਕੰਮ ਦੇ ਉੱਤੇ ਜਾਣ ਤੋਂ ਰੋਕੇ ਜਾਣ ਨੂੰ ਅਤੇ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਜਿਹੜਾ ਹਟਾਉਣ ਦੇ ਲਈ। ਆਲਰੇਡੀ ਉਹ ਬਾਰ-ਬਾਰ ਇੱਦਾਂ ਦੀਆਂ ਚੀਜ਼ਾਂ ਹੀ ਜਿਹੜੀਆਂ ਉਹ ਕਹਿ ਰਹੇ ਨੇ ਵੀ ਹੋ ਸਕਦਾ ਆ ਵੀ ਆਪਾਂ ਇਹ ਚੀਜ਼ਾਂ ਨੂੰ ਹਟਾ ਦਈਏ। ਪਹਿਲਾਂ ਤਾਂ ਇੱਦਾਂ ਖਦਸ਼ਾ ਪ੍ਰਗਟ ਹੋ ਰਿਹਾ ਸੀ ਕੱਲ੍ਹ ਦੀਆਂ ਗੱਲਾਂ ਤੋਂ ਵੀ ਸ਼ਾਇਦ ਇਹਨਾਂ ਨੇ ਆਉਂਦੇ ਸੋਮਵਾਰ ਤੋਂ ਹੀ ਜਿਹੜੀਆਂ ਹਟਾ ਦੇਣੀਆਂ, ਪਰ ਆਈ ਥਿੰਕ ਜਿਹੜੀ ਉਹਨਾਂ ਦੇ ਡਾਕਟਰਾਂ ਦੇ ਦੁਆਰਾ ਉਹਨਾਂ ਨੇ ਕਿਹਾ ਵੀ ਘੱਟੋ ਘੱਟ 1-2 ਵੀਕ ਤਾਂ ਤੁਹਾਨੂੰ ਹੋਰ ਰੱਖਣਾ ਚਾਹੀਦਾ ਆ। ਸੋ ਉਹਨਾਂ ਨੇ ਇਸ਼ਾਰਾ ਕੀਤਾ ਹੈ ਵੀ 12 ਤਰੀਕ ਤੋਂ ਬਾਅਦ 'ਚ 12 ਅਪ੍ਰੈਲ ਤੋਂ ਬਾਅਦ ਦੇ ਵਿੱਚ ਅਮਰੀਕਾ ਨੂੰ ਬੇਸਿਕਲੀ ਰੀਓਪਨ ਦੀਆਂ ਜਿਹੜੀਆਂ ਗੱਲਾਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਵੀ ਉਹ ਕਰ ਸਕਦੇ ਨੇ। ਸੋ ਹੋਪਫੁਲੀ ਉਦੋਂ ਤੱਕ ਹਾਲਾਤ ਜਿਹੜੇ ਆ ਥੋੜ੍ਹੇ ਕੰਟਰੋਲ ਦੇ ਵਿੱਚ ਆਉਣ ਅਤੇ ਆਪਾਂ ਜਿਹੜੇ ਇਸ ਨੂੰ ਜਿਹੜੇ ਸਾਰੇ ਜਣੇ ਉਹ ਕਾਬੂ ਦੇ ਵਿੱਚ ਕਰ ਸਕੀਏ। ਪਰ ਕਈ ਜਿਹੜੇ ਹੈਲਥ ਅਫੀਸ਼ੀਅਲ ਕਹਿ ਰਹੇ ਆ ਵੀ ਇਸ ਨੂੰ ਲੰਬਾ ਸਮਾਂ ਵੀ ਜਿਹੜਾ ਉਹ ਲੱਗ ਸਕਦਾ ਆ, ਆਪਾਂ ਨੂੰ ਉਸ ਦੇ ਲਈ ਰੈਡੀ ਰਹਿਣਾ ਚਾਹੀਦਾ ਆ। ਬਹੁਤ ਸਾਰੇ ਜਿਹੜੇ ਹੁਣ ਰਾਈਟ ਵਿੰਗ ਕੰਜ਼ਰਵੇਟਿਵ ਸਾਈਡ ਦੇ ਉੱਤੇ ਲੋਕ ਇਹ ਕਹਿ ਰਹੇ ਆ ਕੋਈ ਨਹੀਂ ਜਿਹੜਾ ਆਪਾਂ ਅਮਰੀਕਾ ਨੂੰ ਖੋਲ੍ਹੀਏ, ਉਹ ਉਹਨਾਂ ਦੇ ਹਿਸਾਬ ਦੇ ਨਾਲ ਸਟਾਕ ਮਾਰਕੀਟ ਜ਼ਿਆਦਾ ਇੰਪੋਰਟੈਂਟ ਆ ਲੋਕਾਂ ਦੀ ਜਾਨ ਦੇ ਨਾਲੋਂ। ਟੈਕਸਸ ਦੇ ਲੈਫਟੀਨੈਂਟ ਗਵਰਨਰ ਨੇ ਤਾਂ ਕਿਹਾ ਵੀ ਕੋਈ ਨਹੀਂ ਜੀ, ਅਸੀਂ ਤਾਂ ਸੈਕਰੀਫਾਈਸ 70 ਤੋਂ ਉੱਤੇ ਵਾਲੇ ਜਿਹੜੇ ਆ ਉਹ ਦੇਣ ਦੇ ਲਈ ਰਾਜ਼ੀ ਆ। ਪਤਾ ਨਹੀਂ ਇਹ ਕਿੱਦਾਂ ਦੇ ਜਿਹੜੇ ਆ ਇਹ ਲੋਕ ਨੇ, ਕਿਹਦੇ ਨਾਲ ਸਲਾਹ ਕਰਕੇ ਉਸਨੇ ਜਿਹੜੇ ਇੱਦਾਂ ਦਾ ਬਿਆਨ ਦਿੱਤਾ ਹੈ ਅਤੇ ਹੁਣ ਉਸ ਨੂੰ ਜਿਹੜਾ ਆਪਣੇ ਇਸ ਦਿੱਤੇ ਬਿਆਨ ਦੇ ਕਰਕੇ ਤੱਤੇ ਪਾਣੀ ਦੇ ਵਿੱਚ ਵੀ ਉਹ ਪਿਆ ਹੋਇਆ ਆ। ਸੋ ਆਈ ਥਿੰਕ ਕੰਟਰੋਲ ਕਰਨੀ ਚਾਹੀਦੀ ਹੈ ਇਹੋ ਜਿਹੀ ਭਾਸ਼ਾ ਨੂੰ। ਜੀ ਸੋ ਬਿਲਕੁਲ ਲੱਗਦਾ ਵੀ ਪੂਰਾ USA ਨਹੀਂ, ਕੁਛ ਏਰੀਆ ਉਹ ਖੋਲ੍ਹਣਗੇ। ਇਹ ਵੀ ਹੋ ਸਕਦਾ ਵੀ ਇੰਟਰ ਸਟੇਟ ਜਿਹੜੀ ਆ ਟਰੈਵਲ ਉਹਦੇ 'ਤੇ ਵੀ ਕਿਸੇ ਤਰ੍ਹਾਂ ਦਾ ਬੈਨ ਲਾਇਆ ਜਾ ਸਕੇ, ਕਿਉਂਕਿ ਜਿਹੜੇ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆ ਉਹਨਾਂ ਨੂੰ ਲੰਮਾ ਸਮਾਂ ਲੱਗੂਗਾ। ਜਿਹੜੇ ਕਈ ਸਟੇਟਾਂ ਜਾਂ ਕਈ ਜਿਹੜੇ ਏਰੀਏ ਆ ਉੱਥੇ ਬਹੁਤ ਘੱਟ ਆ, ਉੱਥੇ ਹੋ ਸਕਦਾ ਵੀ ਉਹ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਈਸਟਰ ਤੱਕ ਖੋਲ੍ਹ ਸਕਦੇ ਆ। ਪਰ ਜਿਹੜੇ ਡਾਕਟਰ ਸੀ ਨਾਲ ਉਹ ਕਹਿੰਦੇ ਵੀ ਨਹੀਂ, ਅਸੀਂ ਪੂਰਾ ਡਾਟਾ ਜ਼ਰੂਰ ਉਹ ਨਾਲ ਦੀ ਨਾਲ ਵਾਚ ਕਰ ਰਹੇ ਹਾਂ ਅਤੇ ਅਸੀਂ ਸਲਾਹ ਵੀ ਦੇਵਾਂਗੇ ਪ੍ਰੈਜ਼ੀਡੈਂਟ ਨੂੰ। ਇਸੇ ਤਰ੍ਹਾਂ ਨਿਊਯਾਰਕ ਦੇ ਗੁਆਂਢ ਜਿਹੜਾ ਨਿਊ ਜਰਸੀ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਜਿਹੜਾ ਅਫੈਕਟ ਹੋਇਆ ਹੈਗਾ ਆ। 3600-3700 ਦੇ ਕਰੀਬ ਉੱਥੇ ਕੇਸ ਆਲਰੇਡੀ ਹੋ ਚੁੱਕੇ ਹੈਗੇ ਆ। 44 ਦੇ ਕਰੀਬ ਉੱਥੇ ਜਿਹੜੀਆਂ ਮੌਤਾਂ ਹੋ ਚੁੱਕੀਆਂ, ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਕਾਉਂਟੀ, ਹਰ ਇੱਕ ਕਾਉਂਟੀ ਦੇ ਵਿੱਚ ਮੌਤ ਹੋਈ ਆ। ਵਰਗਨ 5, ਮੌਰਿਸ 3, ਈਸੈਕਸ 3, ਹਡਸਨ 2, ਮੋਨਮਥ 1, ਕੈਮਡਨ 1। ਸੋ ਵੱਖ-ਵੱਖ ਕਾਉਂਟੀਆਂ 'ਚ ਲਗਭਗ ਹਰ ਕਾਉਂਟੀ ਦੇ ਵਿੱਚ ਜਿਹੜੀਆਂ ਮੌਤਾਂ ਉੱਥੇ ਹੋਈਆਂ ਹੈ। ਜੀ ਬਿਲਕੁਲ। ਉੱਧਰ ਇੱਕ ਜਿਹੜੀ ਸਾਊਥ ਅਮਰੀਕਾ ਦੇ ਵਿੱਚ ਜਿਹੜਾ ਮੁਲਕ ਬ੍ਰਾਜ਼ੀਲ ਆ, ਜਿੱਥੇ ਦੇ ਪ੍ਰੈਜ਼ੀਡੈਂਟ ਨੂੰ ਟ੍ਰੋਪੀਕਲ ਟਰੰਪ ਦੇ ਨਾਲ ਵੀ ਕਈ ਜਿਹੜੇ ਮੀਡੀਆ ਵਾਲੇ ਬੁਲਾਉਂਦੇ ਨੇ, ਉਸ ਨੇ ਇਸ ਫਲੂ ਨੂੰ ਲਿਟਲ ਕੋਲਡ ਵੀ ਛੋਟਾ ਜਿਹਾ ਬੁਖਾਰ ਆ, ਛੋਟਾ ਜਿਹਾ ਜਿਹੜਾ ਜ਼ੁਕਾਮ ਆ, ਉਹ ਕਹਿ ਕੇ ਕਹਿੰਦੇ ਆ ਵੀ ਐਵੇਂ ਕਹਿੰਦੇ ਵੀ ਉੱਥੇ ਦੇ ਮੀਡੀਆ ਨੇ ਅਤੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਜਾਣਬੁੱਝ ਕੇ ਇਸ ਦਾ ਬਤੰਗੜ ਜਿਹੜਾ ਬਣਾਇਆ, ਜਦਕਿ ਬ੍ਰਾਜ਼ੀਲ ਦੇ ਵਿੱਚ ਕੁਛ ਹੀ ਦਿਨਾਂ ਦੇ ਵਿੱਚ 2500 ਕੇਸ ਹੋ ਚੁੱਕੇ ਨੇ, 46 ਜਿਹੜੀਆਂ ਉੱਥੇ ਮੌਤਾਂ ਹੋ ਚੁੱਕੀਆਂ ਨੇ। ਉਸ ਦਾ ਜਿਹੜਾ ਇੱਕ ਕਰੀਬੀ ਕਹਿ ਲਓ ਵੀ ਸਟਾਫਰ ਸੀਗਾ ਜਾਂ ਨਜ਼ਦੀਕੀ ਉਸ ਦਾ ਬੰਦਾ ਸੀਗਾ, ਉਸ ਨੂੰ ਵੀ ਜਿਹੜਾ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉੱਥੇ ਨਿਕਲਿਆ ਸੀਗਾ। ਸੋ ਲੈਟਿਨ ਅਮਰੀਕਾ ਦੇ ਵਿੱਚ ਕਹਿੰਦੇ ਬ੍ਰਾਜ਼ੀਲ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆ ਉਹ ਇਸ ਟਾਈਮ ਨਿਕਲ ਕੇ ਆ ਰਹੇ ਨੇ ਅਤੇ ਉੱਥੋਂ ਦੀ ਜਿਹੜੇ ਕਹਿੰਦੇ ਵੀ ਜਿਹੜੀ ਪਾਪੂਲੇਸ਼ਨ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਗਰੀਬੀ ਦੇ ਵਿੱਚ ਰਹਿੰਦੀ ਆ ਅਤੇ ਜੇ ਇਹ ਬੁਰੀ ਤਰ੍ਹਾਂ ਉੱਥੇ ਫੈਲਦਾ ਹੈ ਅਤੇ ਉੱਥੇ ਵੀ ਬਹੁਤ ਭਾਰੀ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਆ। ਸੋ ਹਾਲ ਦੀ ਘੜੀ ਆਪਾਂ ਜਿਹੜਾ ਦੇਖਿਆ ਹਰਜੋਤ ਸਿੰਘ ਜੀ ਵੀ ਚਾਈਨਾ ਤੋਂ ਇਸ ਦੀ ਜਿਹੜੀ ਇਹ ਸ਼ੁਰੂਆਤ ਹੋਈ, ਉਸ ਤੋਂ ਬਾਅਦ ਦੇ ਵਿੱਚ ਇਹ ਜ਼ਿਆਦਾ ਜਿਹੜਾ ਅਜੇ ਤੱਕ ਜਿਹੜਾ ਮੋਸਟਲੀ ਹੁਣ ਐਪੀ ਸੈਂਟਰ ਜਿਹੜਾ ਯੂਰਪ ਜਿਹੜਾ ਨਜ਼ਰ ਆ ਰਿਹਾ ਅਤੇ ਹੁਣ ਅਮਰੀਕਾ ਦੇ ਵਿੱਚ ਇਸ ਦਾ ਪੂਰੀ ਤਰ੍ਹਾਂ ਬੋਲਬਾਲਾ ਆ। ਅਤੇ ਜਿਹੜੇ ਅਫਰੀਕਨ ਜਾਂ ਸਬ ਕੰਟੀਨੈਂਟ ਅਤੇ ਨਾਲ ਦੇ ਨਾਲ ਜਿਹੜਾ ਲੈਟਿਨ ਅਮਰੀਕਾ ਆ, ਇਹ ਤਿੰਨ ਜਿਹੜੇ ਮਹਾਂਦੀਪ ਥੋੜ੍ਹੇ ਜਿਹੜੇ ਕਿਤੇ ਬਚੇ ਸੀਗੇ। ਇੱਦਾਂ ਲੱਗਦਾ ਵੀ ਜੇ ਇੱਥੇ ਲੇਟ ਆਮਦ ਹੋਈ ਹੈ ਇਸ ਦੀ ਕਰੋਨਾ ਵਾਇਰਸ ਦੀ, ਅਤੇ ਇੱਥੇ ਹੋਰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ। ਖਾਸ ਕਰਕੇ ਤਾਂ ਕਰਕੇ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਸਾਰੇ ਜਣੇ ਜਾਣਦੇ ਆ ਵੀ ਉੱਥੇ ਜਿਹੜੀਆਂ ਸਿਹਤ ਦੀਆਂ ਵਿਵਸਥਾਵਾਂ ਜਿਹੜੀਆਂ ਆ ਉਹ ਬਹੁਤੀਆਂ ਸਾਊਂਡ ਨਹੀਂ ਹੈਗੀਆਂ, ਬਹੁਤੀਆਂ ਤਗੜੀਆਂ ਨਹੀਂ ਆ ਜਿੱਦਾਂ ਆਪਾਂ ਅਮਰੀਕਾ ਜਾਂ ਯੂਰਪ ਦੇ ਮੁਲਕਾਂ ਦੇ ਮੁਕਾਬਲੇ ਜੇ ਉਸ ਨੂੰ ਦੇਖਿਆ ਜਾਵੇ। ਅਤੇ ਜੇ ਇੱਥੇ ਇੱਦਾਂ ਦੇ ਹਾਲਾਤ ਆ ਅਤੇ ਉੱਥੇ ਜਿਹੜੇ ਹਾਲਾਤ ਆ ਉਹ ਮਾੜੇ ਹੋਰ ਵੀ ਹੋ ਸਕਦੇ ਆ। ਸੋ ਇਹ ਵਿਸ਼ਵ ਪੱਧਰ ਦੇ ਉੱਤੇ, ਵਿਸ਼ਵ ਵਿਆਪਕ ਤੌਰ ਦੇ ਉੱਤੇ ਜਿਹੜਾ ਕਰੋਨਾ ਵਾਇਰਸ ਆ, ਆਪਾਂ ਅਰਦਾਸ ਕਰਦੇ ਹਾਂ ਵੀ ਬਹੁਤੀਆਂ ਜਿਹੜਾ ਨੁਕਸਾਨ ਨਾ ਹੋਵੇ, ਪਰ ਜਿੱਦਾਂ ਦੇ ਅਨੁਮਾਨ ਨੇ, ਜਿੱਦਾਂ ਦੇ ਇਸ਼ਾਰੇ ਨੇ, ਜਿੱਦਾਂ ਦੇ ਹੈਲਥ ਅਫੀਸ਼ੀਅਲ ਵੀ ਕਹਿ ਰਹੇ ਨੇ, ਅਤੇ ਇਸ ਤੋਂ ਜਿਹੜਾ ਕਿਤੇ ਨਾ ਕਿਤੇ ਉਹਨਾਂ ਆંકੜਿਆਂ ਤੋਂ ਡਰ ਹੀ
ਜਿਹੜਾ ਉਹ ਲੱਗ ਰਿਹਾ ਜੀ। ਹੈਗਾ ਆ। ਬਾਕੀ ਕੁਝ ਦਿਨਾਂ ਤੋਂ ਰਾਜਕਨਵੀਰ ਸਿੰਘ ਜੀ ਰਿਪੋਰਟਸ ਆ ਰਹੀਆਂ ਸੀਆਂ ਵੀ ਕਈ ਜਗ੍ਹਾ ਤੇ ਕਈ ਬੱਚੇ ਆ ਜਾਂ ਕਈ ਲੋਕ ਆ ਉਹ ਜਾਣ ਬੁੱਝ ਕੇ ਇੱਕ ਦੂਜੇ ਦੇ ਉੱਤੇ ਖੰਘਦੇ ਆ, ਥੁੱਕਦੇ ਆ, ਕੋਈ ਸਟੋਰਾਂ 'ਚ ਜਾ ਕੇ ਉਹਨੂੰ ਦੇਖਦੇ ਹੋਏ ਹੁਣ ਪੈਂਸਲਵੇਨੀਆ, ਨਿਊ ਜਰਸੀ ਦੇ ਵਿੱਚ 2 ਜਾਣਿਆਂ ਨੂੰ ਜਿਹੜਾ ਚਾਰਜ ਕੀਤਾ ਗਿਆ ਆ। ਨਿਊ ਜਰਸੀ ਦੇ ਅਟਾਰਨੀ ਜਨਰਲ ਜਿਹੜੇ ਗੁਰਵੀਰ ਸਿੰਘ ਗਰੇਵਾਲ ਆ, ਉਹਨਾਂ ਨੇ ਇਹ ਕਿਹਾ ਵੀ ਜਾਰਜ ਫਲਕੋਨੀ ਇੱਕ ਫਰੀ ਹੋਲਡ ਦਾ ਜਿਹੜਾ ਬੰਦਾ ਸੀ, ਉਸ ਨੇ ਇੱਕ ਵੈਗਮੈਨਸ ਫੂਡ ਸਟੋਰ ਦੇ EMPLOYEE ਦੇ ਉੱਤੇ ਥੁੱਕਿਆ ਤੇ ਨਾਲ ਹੀ ਕਿਹਾ ਵੀ ਮੈਨੂੰ ਜਿਹੜਾ ਕਰੋਨਾ ਵਾਇਰਸ ਹੋਇਆ। ਸੋ ਉਸ ਨੂੰ ਜਿਹੜੇ ਚਾਰਜਸ ਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਉਹਨਾਂ ਦੇ ਉੱਤੇ ਟੈਰਰਿਸਟ ਦੇ ਚਾਰਜ ਲਾਏ ਹੈਗੇ ਆ ਵੀ ਤੁਸੀਂ ਟੈਰਰਿਜ਼ਮ ਜਿਹੜਾ ਆ ਇਹ ਫੈਲਾ ਰਹੇ ਹੈਗੇ ਆ। ਬਿਲਕੁਲ। ਸੋ ਸੇਮ ਹੀ ਚਾਰਜ ਜਿਹੜੇ ਹੈਗੇ ਆ ਉਹ ਪੈਂਸਲਵੇਨੀਆ ਦੇ ਵਿੱਚ ਨਾਰਥ ਮਿਡਲ ਟਾਊਨਸ਼ਿਪ ਪੁਲਿਸ ਜਿਹੜੀ ਆ ਉਹਨਾਂ ਨੇ ਇੱਕ ਡੈਨੀਅਲ ਟਬੂਸੀ ਜਿਹੜਾ 57 ਸਾਲਾਂ ਦਾ ਆ ਉਹਦੇ ਉੱਤੇ ਲਾਏ ਹੈਗੇ ਆ। ਸੋ ਇਹ ਤੋਂ ਜਿਹੜਾ ਸਾਰਿਆਂ ਨੂੰ ਜਿਹੜਾ ਲੈਸਨ ਵੀ ਲਰਨ ਕਰਨਾ ਚਾਹੀਦਾ। ਜੇ ਕਿਸੇ ਦੇ ਬੱਚੇ ਸ਼ਰਾਰਤੀ ਵੀ ਆ ਉਹਨਾਂ ਨੂੰ ਸਮਝਾਓ ਵੀ ਇੱਕ ਦੂਜੇ ਦੇ ਮਗਰ ਲੱਗ ਕੇ ਕੋਈ ਇਦਾਂ ਦੀ ਸ਼ਰਾਰਤ ਨਾ ਕਰਨ, ਟੈਰਰਿਜ਼ਮ ਤੱਕ ਦੇ ਚਾਰਜ ਜ਼ਿੰਦਗੀ ਭਰ ਜਿਹੜੀ ਆ ਨਾ ਕਲੰਕ ਰਹਿ ਜਾਣਾ ਆ ਇਹ, ਤੇ ਕਿਸੇ ਪਾਸੇ ਨਾ ਜੌਬ ਮਿਲਣੀ ਆ ਨਾ ਹੋਰ, ਤੇ ਦਰ ਦੀਆਂ ਠੋਕਰਾਂ ਹੀ ਆ ਇਸ ਦੇ ਵਿੱਚ। ਸੋ ਇਸ ਨੂੰ ਮਜ਼ਾਕ ਜਿਹੜਾ ਉਹ ਨਾ ਸਮਝੋ। ਜੇ ਇਹ ਸਰਕਾਰ ਦੀ ਨਹੀਂ ਮੰਨੂਗੇ ਤੇ ਫਿਰ ਜਦੋਂ ਉਹਨਾਂ ਨੇ ਡੰਡਾ ਦਿਖਾਇਆ ਤੇ ਫਿਰ ਕੰਮ ਔਖਾ ਹੋਣਾ ਆ। ਫਿਰ ਤੁਸੀਂ ਸਾਰਿਆਂ ਨੇ ਕਹਿਣਾ ਵੀ ਇਹ ਪਤਾ ਨਹੀਂ ਕਿਉਂ ਇਦਾਂ ਕਰੀ ਜਾਂਦੇ ਨੇ। ਸੋ ਇਹ ਪਲੀਜ਼ ਇਸ ਚੀਜ਼ ਨੂੰ ਸਮਝੋ, ਇਹ ਮਜ਼ਾਕ ਨਹੀਂ ਹੈਗਾ, ਇਹ ਕੋਈ ਫਿਲਮ ਨਹੀਂ ਚੱਲ ਰਹੀ ਹੈਗੀ, ਇਹ ਅਸਲੀਅਤ ਆ, ਇਹ ਜ਼ਿੰਦਗੀ ਆ। ਇਹ ਜਿਹੜੇ 700 ਤੋਂ ਵੱਧ ਅਮਰੀਕਾ 'ਚ ਮਾਰੇ ਗਏ ਨੇ ਇਨਸਾਨ ਹੀ ਸੀਗੇ, ਇਹ ਇੱਥੇ ਹੀ ਰਹਿਣ ਵਾਲੇ ਸੀਗੇ। ਸੋ ਪਲੀਜ਼ ਇਸ ਚੀਜ਼ ਨੂੰ ਜਿਹੜਾ ਧਿਆਨ ਦੇ ਨਾਲ ਸਮਝਣ ਦੀ ਤੁਹਾਨੂੰ ਜ਼ਰੂਰਤ ਆ। 54,000 ਤੋਂ ਵੱਧ ਲੋਕ ਜਿਹੜੇ ਆ ਉਹ ਇਸ ਟਾਈਮ ਅਮਰੀਕਾ ਦੇ ਵਿੱਚ ਇਸ ਦੇ ਕਰਕੇ ਪੀੜਤ ਹੋ ਚੁੱਕੇ ਹੋਏ ਨੇ ਜੀ। ਸੋ ਬਿਲਕੁਲ ਉਹਨਾਂ ਨੇ ਟੈਰਰਿਸਟ ਥ੍ਰੈਟ, ਆਬਸਟਰਕਸ਼ਨ ਤੇ ਹਰਾਸਮੈਂਟ ਚਾਰਜਸ ਤੇ ਨਾਲ ਉਹਨਾਂ ਨੇ ਇਹ ਕਿਹਾ ਵੀ ਇੰਟੀਮੀਡੇਸ਼ਨ ਐਂਡ ਸਪਰੈਡ ਫੀਅਰ, ਇਹ ਜਿਹੜਾ ਬਹੁਤ ਵੱਡਾ ਕੇਸ ਆ ਵੀ ਇੱਦਾਂ ਦੇ ਟਾਈਮ ਦੇ ਵਿੱਚ, ਦੁੱਖ ਦੀ ਘੜੀ ਦੇ ਵਿੱਚ ਤੁਸੀਂ ਜਿਹੜਾ ਆ ਇੱਕ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਜਿਹੜਾ ਆ ਖਤਰਾ ਪੈਦਾ ਕਰ ਰਹੇ ਆ, ਡਰਾ ਰਹੇ ਹੋ ਜੀ। ਬਿਲਕੁਲ। ਤੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਹੋ। ਸੋ ਇਸ ਤੋਂ ਜਿਹੜਾ ਭਾਈ ਪਲੀਜ਼ ਬਚ ਕੇ ਰਹੋ। ਉਧਰ ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਆ ਬਿਲ ਡੇ ਬਲਾਸਿਓ, ਉਹਨਾਂ ਨੇ ਅਨਾਊਂਸ ਕੀਤਾ ਵੀ ਕਹਿੰਦੇ ਰਾਈਕਰਸ ਜਿਹੜੀ ਜੇਲ੍ਹ ਆ ਉਸ ਦੇ ਵਿੱਚੋਂ 300 ਇਨਮੇਟਸ ਆ ਕੈਦੀਆਂ ਨੂੰ ਜਿਹੜਾ ਉਹ ਰਿਹਾ ਕਰਨ ਜਿਹੜੇ ਉਹ ਜਾ ਰਹੇ ਆ। ਸੋ ਇਹ ਕਹਿੰਦੇ ਵੀ ਇਨਕਾਰਸਰੇਟਡ ਸੀਗੇ ਜਿਹੜੇ ਅੰਦਰ ਸੀਗੇ ਇਸ ਪੈਂਡੈਮਿਕ ਨੂੰ ਮੱਦੇਨਜ਼ਰ ਰੱਖਦੇ ਹੋਏ, ਜਿਨ੍ਹਾਂ ਦੀਆਂ ਜਿਹੜੀਆਂ ਕਹਿ ਲਓ ਵੀ ਜਿਨ੍ਹਾਂ ਦੀ ਮੁੱਕਣ ਵਾਲੀ ਸੀਗੀ, ਪੁੱਗਣ ਵਾਲੀ ਸੀਗੀ ਜਿਹੜੀ ਕੈਦ, ਉਹਨਾਂ ਨੂੰ, ਤੇ ਜਾਂ ਜਿਹੜੇ ਕਹਿੰਦੇ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੇ ਜਿਹੜੇ ਕੋਈ ਹੈਗੇ ਆ, ਡਾਇਬਟੀਜ਼, ਹਾਰਟ ਡਿਜ਼ੀਜ਼ ਵਾਲੇ ਆ, ਉਹਨਾਂ ਨੂੰ ਜਿਹੜੀ ਇਹਨਾਂ ਦੇ ਵਿੱਚ ਰਾਹਤ ਜਿਹੜੀ ਉਹ ਦਿੱਤੀ ਜਾ ਰਹੀ ਹੈਗੀ ਆ। ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਵੀ ਉੱਧਰੋਂ ਆ ਰਹੀਆਂ ਆ। ਉੱਧਰ ਜੇ ਆਪਾਂ ਬੇ ਏਰੀਏ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਆਂਕੜਾ 375 ਨੂੰ ਜਿਹੜਾ ਉਹ ਪਹੁੰਚ ਗਿਆ ਆ ਤੇ 3 ਹੋਰ ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਕਰਕੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਦੱਸੀਆਂ ਗਈਆਂ ਨੇ। ਉੱਧਰ ਸੈਨ ਹੋਜ਼ੇ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਕਿਹਾ ਵੀ ਪਿਛਲੇ ਹਫ਼ਤੇ ਦੇ ਮੁਕਾਬਲੇ ਜਦੋਂ ਤੋਂ ਸ਼ੈਲਟਰ ਇਨ ਪਲੇਸ ਲਾਗੂ ਕੀਤਾ ਗਿਆ ਆ, ਕ੍ਰਾਈਮ ਦੇ ਵਿੱਚ ਕਾਫੀ ਜ਼ਿਆਦਾ ਘਾਟਾ ਦੇਖਿਆ ਗਿਆ ਆ। ਕਹਿੰਦੇ 46% ਜਿਹੜੇ ਘੱਟ ਵਾਇਲੈਂਟ ਕ੍ਰਾਈਮ ਜਿਹੜੇ ਆ ਉਹ 15 ਮਾਰਚ ਤੋਂ 21 ਮਾਰਚ ਦੇ ਦਰਮਿਆਨ ਜਿਹੜੇ ਉਹ ਹੋਏ ਨੇ ਪਿਛਲੇ ਹਫ਼ਤੇ ਦੇ ਜਿਹੜੇ ਮੁਕਾਬਲੇ, ਤੇ 495 ਜਿਹੜੇ ਉਸ ਤੋਂ ਪਹਿਲਾਂ ਜਿਹੜੇ ਘਰਾਂ ਦੇ ਨਾਲ ਸੰਬੰਧਿਤ ਪ੍ਰਾਪਰਟੀ ਦੇ ਕ੍ਰਾਈਮ ਸੀ ਉਹ ਘਟ ਕੇ 317 ਜਿਹੜੇ ਉਹ ਰਹੇ ਨੇ। ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜਾ ਡਿਕਲਾਈਨ ਆ ਉਹ ਅਨਐਕਸਪੈਕਟਡ ਜਿਹਾ ਉਹਨਾਂ ਦੇ ਲਈ ਸੀਗਾ, ਪਰ ਕਹਿੰਦੇ ਵੀ ਇਹ ਵੀ ਸਾਨੂੰ ਸਮਝ ਆਉਂਦੀ ਆ ਵੀ ਕਿਉਂਕਿ ਬਹੁਤੇ ਲੋਕ ਜਿਹੜੇ ਘਰਾਂ ਦੇ ਵਿੱਚ ਨੇ, ਸੋ ਇਹਨਾਂ ਕਰਕੇ ਵੀ ਜਿਹੜੇ ਇਸ ਚੀਜ਼ ਦੇ ਉੱਤੇ ਜਿਹੜਾ ਅਸਰ ਆ ਉਹ ਪਿਆ ਹੈਗਾ ਆ ਜੀ। ਬਿਲਕੁਲ। ਅੱਜ ਸੈਨ ਹੋਜ਼ੇ ਦੇ ਪੁਲਿਸ ਚੀਫ ਜਿਹੜੇ ਆ ਐਡੀ ਗਰਸੀਆ ਤੇ ਮੇਅਰ ਜਿਹੜੇ ਹੈਗੇ ਸੈਮ ਲਿਕਾਰਡੋ, ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਦੱਸਿਆ ਵੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਇੱਕ ਫੰਡ ਇਕੱਠਾ ਕੀਤਾ ਗਿਆ ਆ, ਉਹਦੇ 'ਚ ਕਾਫੀ ਮਿਲੀਅਨਸ ਆਫ ਡਾਲਰ ਇਕੱਠੇ ਹੋਏ ਹੈਗੇ ਆ। ਉਹ ਜਿਹੜੇ ਲੋਕ ਆਪਣੀ ਜੌਬ ਜਿਨ੍ਹਾਂ ਦੀ ਛੁੱਟ ਗਈ ਆ ਉਹਦੇ ਕਰਕੇ ਉਹ ਰੈਂਟ ਨਹੀਂ ਦੇ ਸਕਦੇ, ਉਹਨਾਂ ਨੂੰ ਜਿਹੜੀ ਆ ਉਹ ਸਪੋਰਟ ਕੀਤੀ ਜਾਊਗੀ। ਉਹਦੇ ਲਈ ਉਹਨਾਂ ਨੇ ਵੈਬਸਾਈਟ ਵੀ ਸੈਟਅਪ ਕਰ ਦਿੱਤਾ ਆ, ਤੁਸੀਂ ਸਰਚ ਕਰ ਸਕਦੇ ਹੋ। ਪਰ ਉਹ ਵੈਬਸਾਈਟ ਅਨਫੋਰਚੂਨੇਟਲੀ ਇੰਨਾ ਜ਼ਿਆਦਾ ਉਹਦੇ 'ਤੇ ਲੋਕ ਚਲੇ ਗਏ ਕਿ ਉਹ ਕਰੈਸ਼ ਹੋ ਗਿਆ। ਸੋ ਉਹਦੇ ਵਿੱਚ 11-12 ਮਿਲੀਅਨ ਮੈਂ ਲੇਟਲੀ ਦੇਖਦਾ ਸੀ ਜਿਹੜੇ ਲੋਕਲ ਬਿਜ਼ਨੈਸਿਸ ਹੈਗੇ ਆ
ਵੱਖ-ਵੱਖ ਕੰਪਨੀਆਂ ਆ ਉਹਨਾਂ ਨੇ ਪੈਸੇ ਪਾਏ ਹੈਗੇ ਆ ਤਾਂ ਕਿ ਜਿਹੜੇ ਲੋਕ ਆ ਕਿਉਂਕਿ ਬੇ ਏਰੀਏ 'ਚ ਬਹੁਤ ਸਾਰੇ ਲੋਕ ਤਾਂ ਜਿਹੜੇ ਆ ਜਿਨ੍ਹਾਂ ਦੀ ਇਨਕਮ ਜ਼ਿਆਦਾ ਆ, ਪਰ ਫਿਰ ਵੀ ਵੱਡੀ ਗਿਣਤੀ 'ਚ ਲੋਕ ਇੱਦਾਂ ਦੇ ਆ ਜਿਨ੍ਹਾਂ ਦੀ ਇਨਕਮ ਬਹੁਤ ਘੱਟ ਆ ਅਤੇ ਜਿਹੜੇ ਰੈਸਟੋਰੈਂਟਾਂ 'ਚ ਕੰਮ ਕਰਦੇ ਆ, ਲੋ ਪੇਇੰਗ ਜੋਬ ਆ, ਉਹਨਾਂ ਦੀ ਜ਼ਿਆਦਾ ਜਿਹੜੀ ਲੇ ਆਫ ਹੋਈ ਆ, ਉਹਨਾਂ ਦੀ ਹੈਲਪ ਦੇ ਲਈ ਇਹ ਕੀਤਾ ਗਿਆ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਇਸੇ ਦੇ ਨਾਲ ਹੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਜਿਹੜਾ ਸੈਨੇਟ ਦੇ ਵਿੱਚ ਨੈਗੋਸ਼ੀਏਸ਼ਨ ਆ ਉਹ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਸੋ ਉਮੀਦ ਕਰਦੇ ਹਾਂ ਵੀ ਜਲਦੀ ਜਿਹੜਾ ਇਸ ਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਆ ਸਕਦਾ ਆ। ਰਾਸ਼ਟਰਪਤੀ ਟਰੰਪ ਦੇ ਆਰਥਿਕ ਸਲਾਹਕਾਰ ਕੁਡਲੋ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਸਟਿਮੂਲਸ ਪੈਕੇਜ ਆ 6 ਟ੍ਰਿਲੀਅਨ ਡਾਲਰ ਤੱਕ ਜਿਹੜਾ ਉਹ ਜਾ ਸਕਦਾ ਆ। ਆਲਰੇਡੀ 1.7 ਟ੍ਰਿਲੀਅਨ ਡਾਲਰ ਦੇ ਪੈਕੇਜ ਨੂੰ ਲੈ ਕੇ ਇਹਨਾਂ ਦੋਨਾਂ ਹੀ ਜਿਹੜੀਆਂ ਪਾਰਟੀਆਂ ਦੇ ਦਰਮਿਆਨ ਜਿਹੜੇ ਹੈਗੇ ਨੇ, ਕਿਉਂਕਿ ਜਿਹੜੀ ਰਿਪਬਲਿਕਨ ਪਾਰਟੀ ਔਰ ਕਾਰਪੋਰੇਸ਼ਨਸ ਨੂੰ ਕਿਤੇ ਨਾ ਕਿਤੇ ਵੱਧ ਦੇਣਾ ਚਾਹੁੰਦੀ ਹੈ, ਡੈਮੋਕ੍ਰੇਟ ਪਾਰਟੀ ਵਾਲੇ ਕਹਿੰਦੇ ਵੀ ਜਿਹੜੇ ਇੰਡੀਵਿਜੂਅਲ ਅਤੇ ਹਸਪਤਾਲ ਅਤੇ ਮੈਡੀਕਲ ਲਾਈਨ ਦੇ ਵਿੱਚ ਆ ਉਹਨਾਂ ਨੂੰ ਵੱਧ ਜਿਹੜਾ ਉਹ ਮਿਲਣਾ ਚਾਹੀਦਾ ਆ। ਸੋ ਉਸ ਨੂੰ ਲੈ ਕੇ ਖਿੱਚੋਤਾਣ ਦੋਨਾਂ ਹੀ ਪਾਸਿਓਂ ਜਿਹੜੀ ਉਹ ਚੱਲ ਰਹੀ ਆ। ਅਤੇ ਅੱਜ ਸਵੇਰੇ ਤਾਂ ਨੈਂਸੀ ਪਲੋਸੀ ਦਾ ਬਿਆਨ ਸੀਗਾ ਵੀ ਕੁਛ ਕੁ ਘੰਟਿਆਂ ਦੇ ਵਿੱਚ ਉਹਨਾਂ ਨੂੰ ਉਮੀਦ ਸੀਗੀ ਵੀ ਕੋਈ ਨਾ ਕੋਈ ਪੈਕੇਜ ਡੀਲ ਜਿਹੜੀ ਉਹ ਬਣ ਜਾਊਗੀ, ਪਰ ਹਾਲ ਦੀ ਘੜੀ ਅੱਜ ਵੀ ਮੰਗਲਵਾਰ ਦੇ ਦਿਨ ਵੀ ਜਿਹੜੀ ਇਹ ਪੈਕੇਜ ਡੀਲ ਸਟਿਮੂਲਸ ਪੈਕੇਜ ਦੀ ਕਿਸੇ ਤਰੀਕੇ ਦੀ ਉਹ ਡੀਲ ਬਣੀ ਨਹੀਂ ਹੈਗੀ। ਜਿੱਦਾਂ ਫੁੱਟਬਾਲ ਦੇ ਵਿੱਚ ਆਖਿਆ ਜਾਂਦਾ ਵੀ 2 ਯਾਰਡ ਲਾਈਨ ਦੇ ਉੱਤੇ ਹੈਗੇ ਆ, ਸੋ ਬਹੁਤ ਕਰੀਬ ਨੇ ਟੱਚਡਾਊਨ ਦੇ। ਸੋ ਉਮੀਦ ਆਪਾਂ ਨੂੰ ਕਰਨੀ ਚਾਹੀਦੀ ਆ ਵੀ ਜਲਦ ਹੀ ਜਿਹੜਾ ਆ ਇਸ ਦੇ ਉੱਤੇ ਹੋ ਸਕਦਾ। ਉੱਦਾਂ ਰਾਸ਼ਟਰਪਤੀ ਟਰੰਪ ਨੇ ਇਹ ਆਖ ਦਿੱਤਾ ਆ ਵੀ ਕਹਿੰਦੇ ਵੀ ਜੇ ਇਸ ਪੈਕੇਜ ਦੇ ਵਿੱਚ ਕੋਈ ਗ੍ਰੀਨ ਨਿਊ ਡੀਲ ਵਾਲੀ ਗੱਲ ਹੋਈ ਮੈਂ ਉਸ ਦੇ ਉੱਤੇ ਸਾਈਨ ਨਹੀਂ ਕਰੂੰਗਾ। ਅਤੇ ਇਹ ਪਹਿਲੋਂ ਇਹੀ ਲੋਕ ਨੇ ਜਿਹੜੇ ਡੈਮੋਕ੍ਰੇਟਸ ਨੂੰ ਕਹਿ ਰਹੇ ਸੀਗੇ ਵੀ ਇਹ ਇਸ ਦੇ ਵਿੱਚ ਅੜਿੱਕਾ ਡਾ ਰਹੇ ਆ, ਕਿਉਂਕਿ ਉਹ ਉਹਨਾਂ ਨੇ ਮੰਗ ਕੀਤੀ ਸੀ ਵੀ ਕਾਰਪੋਰੇਟਸ ਨੂੰ ਆਪਣੇ ਜਿਹੜੇ ਸ਼ੇਅਰ ਆ ਵਾਪਸ ਬਾਏ ਕਰਨ ਦਾ ਮੌਕਾ ਨਾ ਹੋਵੇ। ਇੱਦਾਂ ਦੀ ਮੱਤ ਜਿਹੜੀ ਉਸ ਦੇ ਵਿੱਚ ਜ਼ਰੂਰ ਚਾਹੀਦੀ ਆ। ਸੋ ਦੋਨੋਂ ਪਾਰਟੀਆਂ ਆਮੋ ਸਾਹਮਣੇ ਨੇ, ਦੇਖਦੇ ਆ ਵੀ ਕਿਸ ਪਾਸੇ ਵੱਲ ਨੂੰ ਜਾਂ ਕਿਹੜੀ ਮਿਡਲ ਗਰਾਊਂਡ ਦੇ ਉੱਤੇ ਝੁਕਾਵ ਜਿਹੜਾ ਬਣਦਾ ਆ। ਉੱਦਾਂ ਸਟਿਮੂਲਸ ਪੈਕੇਜ ਦੇ ਲਾਗੇ ਪਹੁੰਚਣ ਦੀਆਂ ਖਬਰਾਂ ਦੇ ਕਰਕੇ ਅੱਜ ਸਟਾਕ ਮਾਰਕੀਟ ਦੇ ਵਿੱਚ ਵੱਡਾ ਉਛਾਲ ਜਿਹੜਾ ਆ ਉਹ ਜ਼ਰੂਰ ਦੇਖਿਆ ਗਿਆ ਆ, ਜਿਹੜਾ ਕਿ ਇੱਕ ਕਿਤੇ ਨਾ ਕਿਤੇ ਸਟਾਕ ਮਾਰਕੀਟ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਲਈ ਚੰਗੀ ਖਬਰ ਆ। 2100 ਪੁਆਇੰਟ ਜਿਹੜੀ ਅੱਜ ਉਹ ਮਾਰਕੀਟ ਆ ਉਹ ਉੱਤੇ ਨੂੰ ਗਈ ਆ। ਸੋ ਕੱਲ੍ਹ ਨੂੰ ਇਸ ਦੇ ਉੱਤੇ ਕੀ ਹੋਊਗਾ ਇਹ ਜਿਹੜਾ ਆਪਾਂ ਕੁਛ ਨਹੀਂ ਕਹਿ ਸਕਦੇ। ਜੇ ਫਿਰ ਜਿਹੜਾ ਹਰਜੋਤ ਸਿੰਘ ਜੀ ਕਿਸੇ ਤਰੀਕੇ ਦਾ ਸਟਿਮੂਲਸ ਪੈਕੇਜ ਦੀ ਡੀਲ ਨਹੀਂ ਬਣੂਗੀ ਤਾਂ ਫਿਰ ਜ਼ਰੂਰ ਚਿੰਤਾ ਜਿਹੜੀ ਆ ਉਹ ਬਣ ਸਕਦੀ ਆ। ਪਰ ਕਿਉਂਕਿ ਕੱਲ੍ਹ ਇੱਦਾਂ ਦੀਆਂ ਚਰਚਾ ਸੀਗੀਆਂ, ਅੱਜ ਵੀ ਇਹ ਹੋ ਸਕਦਾ ਆ, ਇਸ ਕਰਕੇ ਜਿਹੜਾ ਜ਼ਰੂਰ ਉੱਤੇ ਨੂੰ ਗਈ ਆ। ਉੱਦਾਂ ਜਿਹੜਾ ਡਾਓ ਜੋਨਸ ਫਿਊਚਰ ਆ ਉਹ ਮਹਿਜ 26 ਪੁਆਇੰਟ ਹਾਲ ਦੀ ਘੜੀ ਜਿਹੜਾ ਫਿਊਚਰ ਵਾਲਾ ਉਹ ਥੱਲੇ ਦੱਸਿਆ ਜਾ ਰਿਹਾ ਹੈਗਾ। ਬਿਲਕੁਲ ਜੇ ਦੱਸਦੇ ਜਾਈਏ 500 ਬਿਲੀਅਨ ਡਾਲਰ ਦੇ ਕਰੀਬ ਕਹਿੰਦੇ ਜਿਹੜੀਆਂ ਡਿਸਟਰੈਸਡ ਇੰਡਸਟਰੀਜ਼ ਹੈਗੀਆਂ ਆ ਉਹਨਾਂ ਦੇ ਲਈ ਰੱਖਿਆ ਗਿਆ। ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਸੀ ਉਹ ਖਾਸ ਕਰਕੇ ਫੂਡ ਸਟੈਂਪ ਅਤੇ ਨਿਊਟ੍ਰੀਸ਼ਨਲ ਪ੍ਰੋਗਰਾਮ ਨੂੰ ਲੈ ਕੇ ਜਿਹੜੇ ਅਪਸੈਟ ਸੀ, ਕਿਉਂਕਿ ਉਹਨਾਂ ਨੇ 15% ਉਹਦੇ ਵਿੱਚ ਇਨਕਰੀਜ਼ ਮੰਗਿਆ ਸੀ, ਪਰ ਉਹ ਦੇਣ ਨੂੰ ਤਿਆਰ ਨਹੀਂ ਸੀ। ਪਰ ਕੁਛ ਵੀ ਹੋਵੇ, ਸਵੇਰੇ ਪ੍ਰੈਜ਼ੀਡੈਂਟ ਟਰੰਪ ਕਾਫੀ ਅਪਸੈਟ ਸੀ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਲੱਤ ਪਸਾ ਰਹੇ ਆ। ਪਰ ਅੱਜ ਜਦੋਂ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਉਹਨਾਂ ਦੀ ਹਰ ਰੋਜ਼ ਮੀਟਿੰਗ ਹੁੰਦੀ ਆ, ਉਹ ਪ੍ਰੈਸ ਕਾਨਫਰੰਸ ਹੁੰਦੀ, ਉਹਦੇ ਵਿੱਚ ਉਹਨਾਂ ਨੇ ਸਾਰੇ ਹੀ ਕਾਂਗਰਸਮੈਨ ਸੈਨੇਟਰ, ਚਾਹੇ ਉਹ ਕਹਿੰਦੇ ਡੈਮੋਕ੍ਰੇਟ ਆ ਨਾਂ ਲੈ ਕੇ ਕਿਹਾ, ਚਾਹੇ ਰਿਪਬਲਿਕਨ ਆ, ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਵੀ ਬਹੁਤ ਘੰਟੇ ਲਾ ਕੇ ਉਹ ਆਪਣਾ ਸਾਰਾ ਕੁਝ ਛੱਡ ਕੇ ਜਿਹੜਾ ਆ ਇਸ ਪੈਕੇਜ ਦੇ ਉੱਤੇ ਲੱਗੇ ਹੋਏ ਆ ਤਾਂ ਕਿ ਜਿਹੜਾ ਆਪਣਾ ਮੁਲਕ ਆ ਉਹਨੂੰ ਅਸੀਂ ਡੁੱਬਣ ਨਾ ਦਈਏ। ਜੀ ਬਿਲਕੁਲ, ਕਿਉਂਕਿ ਲੋਕਾਂ ਨੂੰ ਇਸ ਟਾਈਮ ਬਹੁਤ ਜ਼ਿਆਦਾ ਉਮੀਦ ਜਿਹੜੀ ਹੈਗੀ ਇਹਨਾਂ ਦੇ ਉੱਤੇ ਵੀ ਕੁਛ ਨਾ ਕੁਛ ਜਿਹੜਾ ਉਹਨਾਂ ਨੂੰ ਰਾਹਤ ਆ ਮਿਲੇਗੀ। ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਆਲਰੇਡੀ ਜਿਨ੍ਹਾਂ ਦਾ ਕਹਿ ਲਓ ਵੀ ਮਿਨੀਮਮ ਵੇਜ ਹੈਂਡ ਟੂ ਮਾਊਥ ਜਿਨ੍ਹਾਂ ਦਾ ਕੰਮ ਜਿਹੜਾ ਚੱਲ ਰਿਹਾ ਸੀ, ਉਹਨਾਂ ਨੂੰ ਆਲਰੇਡੀ ਚਿੰਤਾ ਜਿਹੜੀ ਹਰਜੋਤ ਸਿੰਘ ਜੀ ਸਤਾ ਰਹੀ ਆ ਵੀ ਪਤਾ ਨਹੀਂ ਬਣਨਾ ਕੀ, ਕਿਉਂਕਿ ਅਜੇ ਡੀਲ ਫਾਈਨਲ ਨਹੀਂ ਹੋਈ ਅਤੇ ਡੀਲ ਫਾਈਨਲ ਹੋਣ ਤੋਂ ਬਾਅਦ 'ਚ ਕਦੋਂ ਤੱਕ ਜਿਹੜੀ ਉਹਨਾਂ ਨੂੰ ਰਾਹਤ ਮਿਲੂਗੀ ਉਸ ਨੂੰ ਲੈ ਕੇ ਵੀ ਚਿੰਤਾ ਆ। ਜਿਹੜੀ ਸ਼ੁਰੂਆਤ ਦੇ ਦਿਨਾਂ 'ਚ ਚੈੱਕਾਂ ਦੀਆਂ ਗੱਲਾਂ ਚੱਲਦੀਆਂ ਸੀਗੀਆਂ ਉਸ ਨੂੰ ਹੁਣ ਆਪਣੇ ਦਿਮਾਗ 'ਚੋਂ ਪੂਰੀ ਤਰ੍ਹਾਂ ਕੱਢ ਦਿਓ। ਜਿੰਨੀ ਦੇਰ ਤੱਕ ਡੀਲ ਬਣਦੀ ਨਹੀਂ, ਕਿੰਨੇ ਆਉਣਗੇ, ਕਿਵੇਂ ਆਉਣਗੇ, ਉਸ ਦੀ ਚਰਚਾ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਕਰਾਂਗੇ। ਹਾਲ ਦੀ ਘੜੀ ਆਪਾਂ ਨੂੰ ਇਹ ਚਾਹੀਦਾ ਆ ਆਪਣੇ ਜਿਹੜੇ ਕਾਂਗਰਸਮੈਨ ਜਾਂ ਜਿੰਨੇ ਵੀ ਤੁਹਾਡੇ ਹੈਗੇ ਆ ਉਹਨਾਂ ਨੂੰ ਆਈਦਰ ਕਾਲ ਕਰਕੇ ਈਮੇਲ ਕਰਕੇ ਕਹੋ ਵੀ ਕਿਹੜੀ ਚੀਜ਼ ਜਿਹੜੀ ਅੜਿੱਕਾ ਜਿਹੜੀ ਉਹ ਡਾ ਰਹੀ ਆ, ਤੁਸੀਂ ਕੀ ਜਿਹੜਾ ਚਾਹੁੰਦੇ ਹੋ, ਜ਼ਰੂਰ ਆਪਣੀ ਜਿਹੜੀ ਤੁਸੀਂ ਗੱਲ ਆਖ ਸਕਦੇ ਹੋ ਤਾਂ ਜੋ ਜਿਹੜੇ ਉਹ ਸੈਨੇਟਰ ਤਾਂ ਉਹ ਜਿਹੜੇ ਨੇ ਉਸ ਦੇ ਉੱਤੇ ਸੋਚ ਸਕਣ। ਅਤੇ ਬਾਕੀ ਜਿਹੜੇ ਕਈ ਥਾਵਾਂ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਆਪਣੇ ਵੀ ਗਰੋਸਰੀ ਸਟੋਰ ਕਈ ਥਾਵਾਂ ਦੇ ਉੱਤੇ ਉਹਨਾਂ ਦਾ ਸਮਾਂ
ਘਟਾਇਆ ਜਾ ਰਿਹਾ ਆ। ਸਭ ਨੂੰ ਪਤਾ ਵੀ ਗਾਹਕ ਘੱਟ ਹੋਣ ਕਰਕੇ ਹੁਣ ਉਹਨਾਂ ਲੰਮਾ ਸਮਾਂ ਤਾਂ ਸਾਰੇ ਜਣੇ ਉਹ ਸੈਲਰੀ ਨਹੀਂ ਨਾ ਕੋਈ ਦੇਣਾ ਚਾਹੁੰਦਾ ਤੇ ਨਾ ਕੋਈ ਦੇ ਸਕਦਾ ਆ ਜੇ ਉਨੀ ਕਮਾਈ ਨਹੀਂ ਹੈਗੀ। ਸੋ ਜਿਹੜੀ ਇਸ ਚੀਜ਼ ਦੇ ਕਰਕੇ ਕਈ ਗਰੋਸਰੀ ਸਟੋਰਾਂ ਦੇ ਜਿਹੜੇ ਟਾਈਮਿੰਗਸ ਆ ਉਹਨਾਂ ਵਿੱਚ ਤੁਹਾਡੀ ਤਬਦੀਲੀ ਹੋਵੇਗੀ। ਉਹ ਜ਼ਰੂਰ ਆਪੋ ਆਪਣੇ ਜਿਹੜੇ ਤੁਸੀਂ ਜਿੰਨਾ ਵੀ ਸਟੋਰਾਂ ਦੇ ਉੱਤੇ ਜਾਂਦੇ ਹੈਗੇ ਆ ਉਹਨਾਂ ਨੂੰ ਕਾਲ ਕਰਕੇ ਜਿਹੜਾ ਕਨਫਰਮ ਆ ਉਹ ਕਰ ਲਿਓ, ਤਾਂ ਜੋ ਬਾਅਦ ਦੇ ਵਿੱਚ ਤੁਸੀਂ ਗਏ ਹੋ ਤੇ ਉੱਥੇ ਬਾਅਦ 'ਚ ਤੁਹਾਨੂੰ ਜਿੰਦਾ ਲੱਗਾ ਮਿਲੇ ਜਾਂ ਬੰਦ ਹੋਈ ਮਿਲੇ, ਫਿਰ ਉਹ ਉਸ ਦੇ ਬਾਰੇ ਜਿਹੜਾ ਜ਼ਰੂਰ ਤੁਸੀਂ ਧਿਆਨ ਦੇ ਲਿਓ। ਐਂਟੀਲੋਪ ਤੇ ਰੋਜ਼ਵੈਲ ਵਾਲੀ ਸਾਈਡ ਤੇ ਜਿਹੜੇ ਸਟੋਰ ਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਟਾਈਮਿੰਗ ਜਿਹੜੀ ਆ ਰਲ ਕੇ ਚੇਂਜ ਕਰ ਲਈ ਆ 11 ਤੋਂ 7 ਵਜੇ ਤੱਕ ਜੀ। ਤੇ ਪਰ ਫਿਰ ਵੀ ਬੈਟਰ ਆ ਵੀ ਤੁਸੀਂ ਆਪੋ ਆਪਣੇ ਜਿਹੜੇ ਸਟੋਰ ਨੂੰ ਜਾਂਦੇ ਆ ਉਹਨਾਂ ਨੂੰ ਕਾਲ ਕਰਕੇ ਤੁਸੀਂ ਕਨਫਰਮ ਆ ਉਹ ਕਰ ਲਿਓ। ਜਿਹੜੀ ਐਜੂਕੇਸ਼ਨ ਸੈਕਟਰੀ ਬੈਟਸੀ ਡੇਵਿਸ ਆ ਉਹਨਾਂ ਨੇ ਜਿਹੜਾ ਇਹ ਆਖਿਆ ਵੀ ਕਹਿੰਦੇ ਵੀ ਜਿਹੜੇ ਵੀ ਫੈਡਰਲ ਸਟੂਡੈਂਟ ਲੋਨਸ ਜਿਹੜੇ ਡਿਫਾਲਟ ਕਰ ਚੁੱਕੇ ਆ ਉਹਨਾਂ ਦੀਆਂ ਕਲੈਕਸ਼ਨ ਨੂੰ ਜਿਹੜਾ ਉਹ ਹਾਲ ਦੀ ਘੜੀ ਉਹ ਰੋਕਣ ਜਾ ਰਹੇ ਆ, ਉਸ ਨੂੰ ਕੁਛ ਸਮੇਂ ਦੇ ਲਈ ਉਸ ਦੇ ਉੱਤੇ ਰੋਕਣਗੇ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀਆਂ ਉਹਨਾਂ ਨੇ ਵੇਜਿਸ ਨੂੰ ਜਿਹੜਾ ਉਹਨਾਂ 'ਤੇ ਲੀਨ ਪਾਈ ਹੁੰਦੀ ਹੈ ਜਾਂ ਗਾਰਨਿਸ਼ ਕੀਤੀਆਂ ਜਾਂਦੀਆਂ ਜਾਂ ਉਹਨਾਂ ਤੋਂ ਲਈਆਂ ਜਾਂਦੀਆਂ ਸੀਜ਼ ਕੀਤੀਆਂ ਜਾਂਦੀਆਂ ਨੇ ਟੈਕਸ ਰੀਫੰਡਸ ਜਾਂ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਜਾਂ ਉਹਨਾਂ ਦੇ ਵੇਜਿਸ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਰੋਕ ਲਾਉਣ ਜਾ ਰਹੇ ਨੇ, ਕਿਉਂਕਿ ਅਜਿਹੀ ਹਾਲਾਤਾਂ ਦੇ ਵਿੱਚ ਜੇ ਉਹਨਾਂ ਦੇ ਸਟੂਡੈਂਟ ਲੋਨ ਜਿਹੜੇ ਡਿਫਾਲਟ ਵੀ ਕਰ ਚੁੱਕੇ ਹੋਏ ਨੇ ਅਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਕਮਾਈ ਤਾਂ ਜਿਹੜੀ ਉਹ ਚਾਹੀਦੀ ਆ ਖਾਣ ਪੀਣ ਜਿਹੜੀ ਉਹ ਕਰਨ ਦੇ ਲਈ। ਸੋ ਇਸ ਕਰਕੇ ਐਜੂਕੇਸ਼ਨ ਡਿਪਾਰਟਮੈਂਟ ਦੇ ਦੁਆਰਾ ਸਾਰੇ ਹੀ ਡਿਫਾਲਟਡ ਫੈਡਰਲ ਸਟੂਡੈਂਟ ਲੋਨਸ ਆ ਉਹਨਾਂ ਦੇ ਉੱਤੇ ਜਿਹੜੀ ਆ ਉਹ ਕਲੈਕਸ਼ਨ ਦੇ ਉੱਤੇ ਰੋਕ ਲਾਈ ਜਾ ਰਹੀ ਆ। ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਸ ਤੋਂ ਪਹਿਲਾਂ ਵੀ ਕਈ ਦਿਨ ਪਹਿਲਾਂ ਅਨਾਊਂਸ ਕੀਤਾ ਸੀਗਾ ਵੀ ਜਿਹੜੇ ਫੈਡਰਲ ਲੋਨਸ ਸਰਕਾਰ ਦੇ ਦੁਆਰਾ ਹੋਲਡ ਕੀਤੇ ਜਾਂਦੇ ਨੇ, ਇਹ ਨਹੀਂ ਵੀ ਕਿਸੇ ਥਰਡ ਪਾਰਟੀ ਕੋਲ, ਜਿਹੜੇ ਡਾਇਰੈਕਟਲੀ ਸਰਕਾਰ ਦੇ ਦੁਆਰਾ ਐਜੂਕੇਸ਼ਨ ਡਿਪਾਰਟਮੈਂਟ ਦੇ ਦੁਆਰਾ ਹੋਲਡ ਕੀਤੇ ਜਾਂਦੇ ਆ, ਉਹਨਾਂ ਦੇ ਉੱਤੇ ਜਿਹੜਾ ਇੰਟਰਸਟ ਆ ਉਹਨਾਂ ਦੇ ਵਿਆਜ ਆ ਉਹ ਜਿੰਨੀ ਦੇਰ ਤੱਕ ਇਹ ਪੈਂਡੈਮਿਕ ਚੱਲ ਰਿਹਾ ਉਨੀ ਦੇਰ ਤੱਕ ਉਹ ਨਹੀਂ ਲਿਆ ਜਾਵੇਗਾ ਜੀ। ਬਾਕੀ ਇੱਕ ਚੀਜ਼ ਜਿਹੜੀ ਹੋਰ ਸਵੇਰੇ ਵੀ ਜਿਹੜੀ ਆਪਾਂ ਦੱਸੀ ਸੀ ਅਤੇ ਹੁਣ ਵੀ ਦੁਬਾਰਾ ਦੱਸ ਰਹੇ ਹਾਂ, ਜਿਨ੍ਹਾਂ ਦੇ ਵੀ ਚਾਹੇ ਤੁਹਾਡੀ ਗੱਡੀ ਦਾ ਲੋਨ ਆ, ਚਾਹੇ ਤੁਹਾਡੇ ਘਰ ਦਾ ਲੋਨ ਆ ਜਾਂ ਕਿਸੇ ਵੀ ਤਰੀਕੇ ਦੇ ਜਿਹੜੇ ਤੁਹਾਡੇ ਕੋਈ ਲੋਨ ਹੈਗੇ ਆ, ਜੇ ਤੁਹਾਡਾ ਬਿਜ਼ਨਸ ਘਟਿਆ ਆ, ਤੁਹਾਡੀ ਨੌਕਰੀ ਗਈ ਆ, ਘੰਟੇ ਘੱਟ ਗਏ ਨੇ, ਆਮਦਨ ਦੇ ਵਿੱਚ ਜਿਹੜੀ ਆ ਉਹ ਕਟੌਤੀ ਹੋਈ ਆ, ਤਾਂ ਤੁਸੀਂ ਆਪਣੇ ਲੈਂਡਰ ਦੇ ਨਾਲ ਗੱਲ ਕਰੋ। ਉਹਨਾਂ ਨੇ ਦੱਸਣਾ ਨਹੀਂ ਆ ਤੁਹਾਨੂੰ ਵੀ ਅਸੀਂ ਜਿਹੜੇ ਇਹ ਚੀਜ਼ ਕਰ ਰਹੇ ਹਾਂ, ਕਿਉਂਕਿ ਸਰਕਾਰ ਨੇ ਤਾਂ ਆਲਰੇਡੀ ਕਿਹਾ ਵੀ ਫੋਰਬੀਅਰੈਂਸ ਜਿਹੜੇ ਜਿੰਨੇ ਵੀ ਲੈਂਡਰਸ ਹੈਗੇ ਆ, ਚਾਹੇ ਬੈਂਕਾਂ ਵਾਲੇ ਆ, ਚਾਹੇ ਕਿਸੇ ਤੋਂ ਤੁਸੀਂ ਕਰਾਇਆ ਆ, ਉਹਨਾਂ ਨੂੰ ਫੋਰਬੀਅਰੈਂਸ ਕਰਨ ਦੇ ਲਈ ਆਦੇਸ਼ ਤਾਂ ਉਹਨਾਂ ਨੇ ਦਿੱਤੇ ਹੋਏ ਆ ਵੀ ਐਟਲੀਸਟ ਡਾਇਰੈਕਟਿਵ ਦਿੱਤੇ ਆ ਵੀ ਜਿੱਥੇ ਜਿੱਥੇ ਹੋ ਸਕਦੀ ਉੱਥੇ ਤੁਸੀਂ ਮਦਦ ਤੁਸੀਂ ਕਰੋ। ਸੋ ਇਹ ਜ਼ਰੂਰੀ ਆ ਵੀ ਤੁਸੀਂ ਉਹਨਾਂ ਨੂੰ ਕਾਲ ਕਰੋ, ਅਤੇ ਨਾਲੇ ਕਾਲ ਕਰਕੇ ਬਹੁਤ ਸਾਰੇ ਬੈਂਕ ਜੇ ਉਹ ਡੈਫਰ ਕਰਦੇ ਨੇ ਤਾਂ ਉਹ ਫਿਰ ਪੇਮੈਂਟ ਮਿਸ ਨਹੀਂ ਮੰਨੀ ਜਾਂਦੀ। ਸੋ ਕ੍ਰੈਡਿਟ ਸਕੋਰ ਦੇ ਉੱਤੇ ਉਸ ਦਾ ਅਸਰ ਤੁਹਾਡੇ ਦੇ ਉੱਤੇ ਨਹੀਂ ਹੋਵੇਗਾ। ਸੋ ਕਾਲ ਕਰਨੀ ਪੈਣੀ ਆ, ਉਹਨਾਂ ਨੂੰ ਈਮੇਲ ਕਰਨੀ ਪੈਣੀ ਆ, ਅਦਰਵਾਈਜ਼ ਉਹਨਾਂ ਨੇ ਤੁਹਾਡੀ ਜਿਹੜੀ ਲੋਨ ਦਾ ਜਿਹੜਾ ਤੁਹਾਡੀ ਕਹਿ ਲਓ ਵੀ ਮੰਥਲੀ ਪੇਮੈਂਟ ਆ ਉਹਨਾਂ ਨੂੰ ਡਿਲੇ ਉਹਨਾਂ ਨੇ ਨਹੀਂ ਕਰਨਾ। ਕਾਲ ਜ਼ਰੂਰ ਕਰੋ, ਅਦਰਵਾਈਜ਼ ਨਹੀਂ ਤਾਂ ਤੁਹਾਡਾ ਜੇ ਮਿਸ ਕਰ ਰਹੇ ਹੋ ਆਮਦਨ ਦੇ ਘੱਟ ਹੋਣ ਕਰਕੇ ਤਾਂ ਫਿਰ ਨਹੀਂ ਤਾਂ ਬਾਅਦ ਦੇ ਵਿੱਚ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ ਵੀ ਇਸ ਦਾ ਨੈਗੇਟਿਵ ਇਫੈਕਟ ਪੈ ਜਾਊਗਾ। ਕ੍ਰੈਡਿਟ ਤੇ ਪੈਣਾ ਆ, ਬਾਕੀ ਇੰਟਰਸਟ ਰੇਟ ਜ਼ਿਆਦਾ ਪਾਉਂਦੇ ਆ, ਪਲੰਟੀ ਬਹੁਤ ਹੁੰਦੀ ਆ। ਇਸੇ ਤਰ੍ਹਾਂ ਜਿਹੜੇ ਪ੍ਰੋਪਰਟੀ ਟੈਕਸ ਹੈਗੇ ਆ ਜਿੰਨੇ ਵੀ, ਉਹਨਾਂ ਦੀ ਲਾਸਟ ਡੇਟ ਅਪ੍ਰੈਲ 10 ਹੈਗੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਹਜੇ ਤੱਕ ਐਕਸਟੈਂਸ਼ਨ ਨਹੀਂ ਕੀਤੀ ਗਈ। ਇਹ ਮੇਕ ਸ਼ੋਰ ਕਰ ਲਿਓ ਤੇ ਪ੍ਰੋਪਰਟੀ ਟੈਕਸ ਨਾ ਦੇਣ ਦੀ ਸੂਰਤ ਦੇ ਵਿੱਚ 10% ਪਲੰਟੀ ਹੈਗੀ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸ ਸਕਦਾ ਹਾਂ। ਇਸੇ ਤਰ੍ਹਾਂ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਜਿਹੜੀ ਆ ਲੇ ਆਫ ਹੋਣ ਦੀ ਗਿਣਤੀ ਮਿਲੀਅਨਸ ਚਲੇ ਗਈ ਹੈਗੀ ਆ। ਜਿਹੜੀ ਵਾਲ ਸਟਰੀਟ ਜਰਨਲ ਆ ਉਹ ਕਹਿੰਦੇ ਵੀ ਆਉਣ ਵਾਲੇ ਹਫ਼ਤੇ ਤੱਕ 2.5 ਤੋਂ 3 ਮਿਲੀਅਨ ਤੱਕ ਲੋਕ ਜਿਹੜੇ ਆ ਉਹ ਅਨਪਲਾਈਮੈਂਟ ਫਾਈਲ ਕਰ ਸਕਦੇ ਆ। ਬਹੁਤ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੇ ਆਪਣੇ ਇੰਪਲਾਈ ਲੇ ਆਫ ਕਰ ਦਿੱਤੇ ਆ, ਜਿਹਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਟਰੈਵਲ ਇੰਡਸਟਰੀ ਹੈਗੀ ਆ, ਏਅਰਲਾਈਨਸ ਆ, ਹੋਟਲ ਮੋਟਲਸ ਆ, ਰੈਸਟੋਰੈਂਟਸ ਆ, ਹੋਰ ਵੀ ਬਹੁਤ ਸਾਰੇ ਬਿਜ਼ਨੈਸਿਸ। ਅਤੇ ਅੱਜ NRA ਜਿਹੜੀ ਆ ਨੈਸ਼ਨਲ ਰਾਈਫਲ ਐਸੋਸੀਏਸ਼ਨ, ਉਹ ਵੀ ਕਹਿੰਦੇ ਵੀ ਅਸੀਂ 20% ਜਿਹੜਾ ਕੱਟ ਆ ਉਹ ਕਰਨ ਜਾ ਰਹੇ ਹੈਗੇ ਆ। ਹਰ ਇੱਕ ਜਿਹੜਾ ਆਪਣਾ ਭੈਣ ਭਰਾ ਆ, ਜੇ ਤੁਸੀਂ ਕੰਮ ਤੋਂ ਲੇ ਆਫ ਹੋਏ ਹੈਗੇ ਆ, ਤੁਸੀਂ ਆਪਣੇ ਸਟੇਟ ਦੀ ਜਿਹੜੀ ਅਨਪਲਾਈਮੈਂਟ ਦਾ ਆਫਿਸ ਆ ਉਹਨਾਂ ਦੇ
ਵੈਬਸਾਈਟ 'ਤੇ ਜਾ ਕੇ ਅਨਪਲਾਇਮੈਂਟ ਫਾਈਲ ਕਰ ਸਕਦੇ ਹਾਂ। ਕੈਲੀਫੋਰਨੀਆ ਦੇ ਗਵਰਨਰ ਨੇ, ਕਿਉਂਕਿ ਯੂਜ਼ਲੀ ਕੀ ਹੁੰਦਾ 1 ਵੀਕ ਦਾ ਵੇਟਿੰਗ ਪੀਰੀਅਡ ਹੁੰਦਾ, ਜੇ ਤੁਸੀਂ ਲੇ ਆਫ ਹੋ ਜਾਂਦੇ ਆ ਜਾਂ ਕੰਮ ਨਹੀਂ ਆ, ਤੁਹਾਡੀ ਕੰਪਨੀ ਸ਼ਟ ਡਾਊਨ ਆ, ਅਤੇ 1 ਵੀਕ ਤੋਂ ਬਾਅਦ ਅਪਲਾਈ ਕਰ ਸਕਦੇ ਆ। ਪਰ ਕੈਲੀਫੋਰਨੀਆ ਦੇ ਗਵਰਨਰ ਨੇ ਉਹ ਵੀਕ ਜਿਹੜਾ ਆ ਉਹ ਵੇਵ ਕਰ ਦਿੱਤਾ। ਸੋ ਤੁਸੀਂ ਜਿਸ ਦਿਨ ਤੋਂ ਵੀ ਤੁਹਾਨੂੰ ਕੰਮ ਤੋਂ ਛੁੱਟੀ ਆ ਜਾਂ ਕੰਮ ਤੁਹਾਡਾ ਬੰਦ ਆ ਫੋਰ ਦ ਸ਼ਾਰਟ ਟਾਈਮ ਬੀਇੰਗ, ਅਤੇ ਤੁਸੀਂ ਅਨਪਲਾਇਮੈਂਟ ਜਿਹੜੀ ਆ ਉਹ ਫਾਈਲ ਕਰ ਸਕਦੇ ਹੈਗੇ ਆ। ਜੀ ਬਿਲਕੁਲ, ਉਹਦੇ ਲਈ ਬੈਸਟ ਜਿਹੜਾ ਗੂਗਲ ਦੇ ਉੱਤੇ ਆਪਣੀ ਜਿਹੜੀ ਕਾਊਂਟੀ, ਆਪਣੀ ਜਿਹੜੀ ਸਟੇਟ ਆ ਉਹ ਤੇ ਨਾਲ ਇੰਪਲੋਇਮੈਂਟ ਆਫਿਸ ਜਿਹੜਾ ਪਾ ਦਿਓ, ਅਤੇ ਫਿਰ ਉਹਦੀ ਵੈਬਸਾਈਟ ਆ ਜਾਊਗੀ ਅਤੇ ਉਹਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਲੇਟੈਸਟ ਅਪਡੇਟਸ ਸੀਗੀਆਂ, ਅਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜੀ ਵੀ ਟੋਕੀਓ ਦੀਆਂ ਜਿਹੜੀਆਂ 2020 ਓਲੰਪਿਕਸ ਸੀਗੀਆਂ ਉਹ ਪੋਸਟਪੋਨ ਕਰ ਦਿੱਤੀਆਂ, ਅਗਲੇ ਸਾਲ ਦੇ ਵਿੱਚ ਜਿਹੜੀਆਂ ਉਹ ਪਾ ਦਿੱਤੀਆਂ ਆ। ਉੱਦਾਂ ਉਹਨਾਂ ਨੇ ਟੋਕੀਓ ਵਾਲਿਆਂ ਨੇ ਕਿਹਾ ਵੀ ਉਹਨਾਂ ਓਲੰਪਿਕਸ ਦਾ ਨਾਮ ਫਿਰ ਵੀ 2020 ਓਲੰਪਿਕਸ ਹੀ ਰੱਖੀਆਂ ਜਾਣਗੀਆਂ, ਕਿਉਂਕਿ ਨਹੀਂ ਤਾਂ ਬਹੁਤ ਕੁਝ ਜਿਹੜਾ ਉਹਨਾਂ ਨੂੰ ਚੇਂਜ ਕਰਨਾ ਪੈਣਾ। ਆਲਰੇਡੀ ਇਹ ਪੋਸਟਪੋਨ ਹੋਣ ਕਰਕੇ ਉਹਨਾਂ ਦਾ ਕਾਫੀ ਜ਼ਿਆਦਾ ਖਰਚਾ ਜਿਹੜਾ ਉਹ ਹੋ ਜਾਵੇਗਾ। ਖਿਡਾਰੀ ਵੀ ਜਿਹੜੇ ਪਰੇਸ਼ਾਨ ਹੋਣਗੇ, ਕਿਉਂਕਿ ਬੰਦਾ ਆਪਣੇ ਓਲੰਪਿਕਸ ਦੇ ਲਈ ਪੀਕ ਜਿਹੜਾ ਉਹ ਕਰਦਾ ਆ ਵੀ ਮੈਂ ਇਸ ਸਾਲ ਤੱਕ ਜਿਹੜਾ ਇਹ ਸਾਰਾ ਕੁਝ ਕਰਨਾ ਆ। 1 ਸਾਲ ਤੱਕ ਕਈ ਖਿਡਾਰੀਆਂ ਦੇ ਜਿਹੜੇ ਜ਼ਿੰਦਗੀ ਦੇ ਵਿੱਚ ਕਈ ਉਤਾਰ ਚੜਾਵ ਜਿਹੜੇ ਉਹ ਆ ਸਕਦੇ ਆ, ਪਰ ਚਲੋ ਅਸੀਂ ਹੱਲਾਸ਼ੇਰੀ ਦੇਣੇ ਚਾਹੁੰਦੇ ਆ ਵੀ ਕੋਈ ਗੱਲ ਨਹੀਂ, ਐਟਲੀਸਟ ਇਹ ਆ ਵੀ ਜੇ ਜਿੱਥੇ ਤੁਸੀਂ ਖੇਡਣਾ ਆ ਉੱਥੇ ਇਹ ਕਰੋਨਾ ਵਾਇਰਸ ਦਾ ਜਿਹੜਾ ਕਾਲਾ ਸਾਇਆ ਨਾ ਹੋਵੇ। ਦਰਸ਼ਕ ਜੇ ਉੱਥੇ ਨਾ ਹੋਣਗੇ, ਤੁਸੀਂ ਇਕੱਲੇ ਵੀ ਖੇਡ ਕੇ ਉਹ ਫਿਰ ਨਜ਼ਾਰਾ ਨਹੀਂ ਆ, ਅਤੇ ਨਾ ਦੇਖਣ ਵਾਲਿਆਂ ਨੂੰ ਅਤੇ ਨਾ ਜਿਹੜਾ ਜੀ ਖੇਡਣ ਵਾਲਿਆਂ ਨੂੰ। ਸੋ ਉਸੇ ਦੇ ਤਹਿਤ ਉਹਨਾਂ ਨੂੰ ਇਹ ਫੈਸਲਾ ਆ ਉਹ ਲੈਣਾ ਪਿਆ ਆ, ਕੌੜਾ ਘੋਟੀ ਜਿਹੜਾ ਉਹ ਭਰਨਾ ਪਿਆ ਹੈ। ਪਰ ਆਈ ਥਿੰਕ ਇੱਕ ਸਹੀ ਫੈਸਲਾ ਆ ਇਹਨਾਂ ਸਾਰੇ ਹੀ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ। ਉੱਦਾਂ ਜਿਹੜੇ ਹਰਜੋਤ ਸਿੰਘ ਜੀ ਆਪਣੇ ਗੱਲ ਕਰ ਰਹੇ ਸੀ ਵੀ ਜਿੱਦਾਂ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਆਪਾਂ ਓਪਨ ਕਰ ਦੇਣਾ, ਜਿਹੜਾ ਜਲਦੀ ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਹਟਾ ਦੇਣੀ ਆ। ਆਈ ਥਿੰਕ ਜਿਹੜੇ ਕਈ ਸੋਸ਼ਲ ਡਿਸਟੈਂਸ ਨਹੀਂ ਹਟਾਣੀ ਹੈਗੀ, ਵੀ ਜਿਹੜੀਆਂ ਰਿਸਟ੍ਰਿਕਸ਼ਨ ਸ਼ਾਇਦ ਹਟਾ ਦੋਗੇ। ਸੋਸ਼ਲ ਡਿਸਟੈਂਸ ਤਾਂ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਹੁਣ ਤੁਹਾਨੂੰ ਆਦਤ ਹੀ ਰੱਖਣੀ ਪਊਗੀ ਆਉਣ ਵਾਲੇ ਸਾਲਾਂ ਤੱਕ, ਵੀ ਕਿੱਦਾਂ ਬਚ ਕੇ ਰਹਿਣਾ ਹੈਗਾ। ਸੋ ਰਿਸਟ੍ਰਿਕਸ਼ਨ ਦੇ ਵਿੱਚ ਜਿਹੜੇ ਕੰਮਕਾਰ ਬੰਦ ਸੀਗੇ ਉਹ ਓਪਨ ਕਰਨਗੇ ਜੀ ਹਾਂ, ਪਰ ਉਹਦੇ 'ਚ ਕੋਈ ਨਾ ਕੋਈ ਕੰਡੀਸ਼ਨ ਹੋਊਗੀ ਵੀ ਤੁਹਾਡਾ ਡਿਫਰੈਂਸ ਕਿੰਨਾ ਹੈ। ਚਲੋ ਅਜੇ 12 ਅਪ੍ਰੈਲ ਨੂੰ ਜਿਹੜਾ ਉਹ ਪਤਾ ਲੱਗੂਗਾ। ਉੱਦਾਂ ਇਸ ਦੇ ਉੱਤੇ ਜਿਹੜੇ ਫਿਲ ਮਰਫੀ ਨਿਊ ਜਰਸੀ ਦੇ ਗਵਰਨਰ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਆਖਿਆ ਵੀ ਆਪਣਾ ਕੋਰਸ ਕਹਿੰਦੇ ਪੂਰਾ ਜਿਹੜਾ ਉਹ ਕਰਾਂਗੇ। ਸੋ ਮੈਂ ਕਹਿਣ ਦਾ ਮੇਰਾ ਮਕਸਦ ਇਹ ਸੀਗਾ ਵੀ ਹੋ ਸਕਦਾ ਵੀ ਜਿਹੜੇ ਫਿਰ ਵੀ ਸੂਬੇ ਆ ਉਹ ਆਪਣਾ ਜਿਹੜਾ ਸ਼ੈਲਟਰ ਇਨ ਪਲੇਸ ਆ ਉਹ ਫਿਰ ਵੀ ਲਾਗੂ ਰੱਖਣ। ਜੇ ਫੈਡਰਲ ਲੈਵਲ ਦੇ ਉੱਤੇ ਉਹ ਹਟਾ ਵੀ ਜਿਹੜੇ ਉਹ ਦਿੰਦੇ ਨੇ, ਤਾਂ ਹੋ ਸਕਦਾ ਹੈ ਵੀ ਜਿਹੜੇ ਸਟੇਟ ਉਹ ਫਿਰ ਵੀ ਆਪਣੇ ਪੱਧਰ ਦੇ ਉੱਤੇ, ਕਾਊਂਟੀਆਂ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਇੱਦਾਂ ਦੇ ਜਿਹੜੇ ਫੈਸਲੇ ਸਖਤ ਆ ਉਹ ਲੈ ਸਕਦੀਆਂ ਨੇ, ਕਿਉਂਕਿ ਸ਼ੁਰੂਆਤ ਇੱਦਾਂ ਹੀ ਹੋਈ ਸੀਗੀ। ਸੋ ਬਿਲਕੁਲ ਸ਼ੁਰੂਆਤ ਹੋਈ ਸੀ, ਨਹੀਂ ਹੋ ਨਹੀਂ ਸਕਦਾ, ਉਹਨਾਂ ਦੇ ਕੋਲ ਪਾਵਰ ਹੈਗੀ ਆ। ਸੋ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ, ਕਹਿੰਦੇ ਈਵਨ ਦੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿ ਵੀ ਦੇਣ, ਪਰ ਜਿਹੜੀਆਂ ਸਟੇਟਸ ਹੈਗੀਆਂ ਆ ਉਹ ਇੱਦਾਂ ਹੀ ਕੰਡੀਸ਼ਨਾਂ ਲਾ ਸਕਦੀਆਂ ਹੈਗੀਆਂ ਆ। ਅਤੇ ਬਹੁਤ ਸਾਰੀਆਂ ਲੋਕਲ ਵੀ ਖਬਰਾਂ ਹੈਗੀਆਂ। ਇੱਕ ਬਹੁਤ ਬੁਰੀ ਖਬਰ UC ਡੇਵਿਸ ਤੋਂ ਵੀ ਆ ਰਹੀ ਆ। ਉੱਥੇ ਇੱਕ ਸਟਾਫ ਮੈਂਬਰ ਜਿਹੜਾ ਆ ਕਰੋਨਾ ਵਾਇਰਸ ਉਹਨੂੰ ਹੋ ਗਿਆ, ਕਹਿੰਦੇ ਵੀ ਹੁਣ ਉਹ ਟੈਸਟ ਕਰ ਰਿਹਾ ਵੀ ਹੋ ਸਕਦਾ 1 ਤੋਂ ਵੱਧ ਵੀ ਹੋਣ। ਇਸੇ ਤਰ੍ਹਾਂ ਸੈਨੋਜ਼ੇ ਦੇ ਵਿੱਚ ਕੁਛ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਵੀ ਕਰੋਨਾ ਵਾਇਰਸ ਉਹਨਾਂ ਦੇ ਵਿੱਚ ਜਿਹੜਾ ਆ ਪੋਜ਼ੀਟਿਵ ਪਾਇਆ ਗਿਆ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਬਿਮਾਰ ਹੈਗੇ, ਬਿਮਾਰਾਂ ਦੀ ਹੈਲਪ ਕਰ ਰਹੇ ਹੈਗੇ, ਚਾਹੇ ਉਹਨਾਂ ਨੂੰ ਲੈ ਕੇ ਜਾ ਰਹੇ ਆ, ਹਸਪਤਾਲਾਂ 'ਚ ਇਲਾਜ ਕਰ ਰਹੇ ਆ, ਸੋ ਉਹ ਵੀ ਇਸ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋ ਰਹੇ ਹੈਗੇ ਆ। ਜੀ ਸੋ ਜੀ, ਅਤੇ ਬਾਕੀ ਜਿਹੜਾ ਦੱਸਦੇ ਜਾਈਏ, ਕਈ ਜਣੇ ਪੁੱਛ ਰਹੇ ਨੇ ਵੀ ਕਰੋਨਾ ਵਾਇਰਸ ਦੀ ਵੈਕਸੀਨ ਜਿਹੜੀ ਆ ਉਹ ਹੈਗੀ ਆ ਕਿ ਨਹੀਂ। ਹਾਲ ਦੀ ਘੜੀ ਜਿਹੜੇ ਵੈਕਸੀਨ ਦੇ ਹਿਊਮਨ ਟਰਾਇਲ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਹੋਏ ਨੇ ਵੱਖ-ਵੱਖ ਜਿਹੜੀਆਂ ਉਹ ਥਾਵਾਂ ਦੇ ਉੱਤੇ। ਸੋ ਉਮੀਦ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਜਲਦ ਹੀ ਜਿਹੜੇ ਕੋਈ ਨਾ ਕੋਈ ਵੈਕਸੀਨ ਆ ਉਸ ਦੇ ਬਾਬਤ ਕੋਈ ਗੁੱਡ ਨਿਊਜ਼ ਆ, ਚੰਗੀ ਖਬਰ ਆ, ਉਹ ਆਪਾਂ ਨੂੰ ਸੁਣਨ ਨੂੰ ਮਿਲ ਸਕਦੀ ਆ। ਅਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਇਹ ਉਮੀਦ ਲਾਈ ਬੈਠੀਆਂ ਵੀ ਹਾਂ ਸਾਡੀ ਵੈਕਸੀਨ ਜਿਹੜੀ ਆ ਉਹ ਓਕੇ ਹੋਵੇਗੀ ਅਤੇ ਉਹ ਵੈਕਸੀਨ ਜਿਹੜੀ ਕਾਰਗਰ ਸਾਬਤ ਹੋਵੇਗੀ। ਉਹ ਕਹਿੰਦੇ ਵੀ ਅਸੀਂ ਮਾਸ ਪ੍ਰੋਡਕਸ਼ਨ ਜਿਹੜੇ ਮਿਲੀਅਨਸ ਆਫ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਸ ਦੇ ਲਈ ਵੀ ਤਿਆਰੀਆਂ ਨਾਲ ਦੇ ਨਾਲ ਵਿੱਢੀ ਬੈਠੇ ਆ। ਸੋ ਉਮੀਦ ਆਪਾਂ ਕਰਦੇ ਹਾਂ ਵੀ ਜਲਦ ਹੀ ਜਿਹੜਾ ਕੋਈ ਨਾ ਕੋਈ ਇਸ ਦਾ ਜਿਹੜਾ ਟੀਕਾ ਆ ਜਾਂ ਜੋ ਵੀ ਗੋਲੀ ਆ, ਜੋ ਕੁਛ ਵੀ ਹੋਊਗਾ ਉਸ ਨੂੰ ਉਸ ਦੇ ਬਾਰੇ ਜਲਦੀ ਆਪਾਂ ਨੂੰ ਖਬਰ ਆਵੇ। ਬਹੁਤ ਸਾਰੀਆਂ ਜਿਹੜੀਆਂ ਝੂਠੀਆਂ ਅਫਵਾਹਾਂ ਤੋਂ ਬਚੋ। WhatsApp ਦੇ ਉੱਤੇ ਬੜੇ ਜਿਹੜੀਆਂ ਚੀਜ਼ਾਂ ਉਹ ਚੱਲਦੀਆਂ ਨੇ ਵੀ 3 ਦੀ ਜਿਹੜੀ ਆ ਉਹ ਚਾਹ ਪੀਣ ਦੇ ਨਾਲ ਠੀਕ ਹੋ ਜਾਂਦਾ, ਉਹ ਨੱਕ 'ਚ ਪਾਉਣ ਵਾਲਾ ਟੀਕਾ ਜਿਹੜਾ ਉਹ ਆ ਗਿਆ। ਹਾਲ ਦੀ ਘੜੀ ਅਜੇ ਕੁਛ ਨਹੀਂ ਆਇਆ, ਇਹ ਜਿਹੜਾ ਤੁਹਾਨੂੰ ਆਪਾਂ ਦੱਸਦੇ ਜਾਈਏ। ਸੋ ਉਸ ਤੋਂ ਜਿਹੜੀਆਂ ਅਫਵਾਹਾਂ ਤੋਂ ਜਿਹੜਾ ਉਹ ਬਚੋ।
ਬਾਕੀ ਤੁਸੀਂ ਆਪਣੇ ਇਮਿਊਨ ਸਿਸਟਮ ਨੂੰ ਕਿੱਦਾਂ ਸਟਰੋਂਗ ਕਰ ਸਕਦੇ ਹੋ, ਉਸ ਦੇ ਲਈ ਜ਼ਰੂਰ ਜੋ ਤੁਸੀਂ ਆਪਣੀਆਂ ਚੀਜ਼ਾਂ ਕਰ ਸਕਦੇ ਹੋ ਕਰੋ। ਹਾਈਜੀਨ ਦਾ ਧਿਆਨ ਰੱਖੋ, ਟੋਲੀਆਂ ਜਿਹੜੀਆਂ ਉਹ ਬਣਾ ਕੇ ਜਿਹੜੀਆਂ ਸੱਥਾਂ ਜਿਹੜੀਆਂ ਉਹ ਜੇ ਨਾ ਜਿਹੜੀਆਂ ਉਹਨਾਂ ਦੇ ਵਿੱਚ ਬੈਠੋ। ਜਿਹੜੇ ਕਈ ਬਜ਼ੁਰਗ ਅਜੇ ਵੀ ਨਹੀਂ ਹਟ ਰਹੇ ਇਕੱਠੇ ਹੋ ਕੇ ਜਿਹੜੀਆਂ ਟਾਹਣੀਆਂ ਬਣਾ ਕੇ ਉਹ ਬੈਠਣ ਦੇ ਲਈ, ਉਹ ਖਤਰਾ ਭਾਈ ਸਭ ਤੋਂ ਜ਼ਿਆਦਾ ਤੁਹਾਡੀ ਜਾਨ ਨੂੰ ਹੈਗਾ ਆ। ਤੁਸੀਂ ਕਿਉਂ ਇਸ ਗੱਲ ਨੂੰ ਜਿਹੜਾ ਉਹ ਸਮਝਦੇ ਨਹੀਂ ਹੈਗੇ, ਇਹ ਨਾ ਸੋਚੋ ਵੀ ਤੁਹਾਨੂੰ ਜਿਹੜਾ ਕੁਝ ਹੋ ਨਹੀਂ ਸਕਦਾ। ਸੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ। ਬਾਕੀ ਜਦੋਂ ਤੁਸੀਂ ਜਿਹੜੇ ਟਰੱਕਰਸ ਵੀ ਆ ਜਾਂ ਹੋਰ ਵੀ ਕਿਤੇ ਵੀ ਤੁਸੀਂ ਜਾਂਦੇ ਆ, ਸਟੋਰਾਂ 'ਚ ਵੀ ਜਾਂਦੇ ਆ, ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਮੇਨਟੇਨ ਕਰਕੇ ਰੱਖੋ। 6-6 ਫੁੱਟ ਦਾ ਜਿਹੜਾ ਫਾਸਲਾ ਉਹ ਬਣਾ ਕੇ ਰੱਖੋ। ਜੇ ਕੋਈ ਉਸ ਨੂੰ ਨਹੀਂ ਮੰਨਦਾ ਤੇ ਤੁਹਾਨੂੰ ਕਾਲ ਆਊਟ ਵੀ ਜਿਹੜਾ ਉਹ ਕਰਨਾ ਉਹਨਾਂ ਨੂੰ ਪੈਣਾ ਆ, ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਆ। ਜਿਹੜਾ ਕੋਈ ਕਹੇ ਵੀ ਮੈਨੂੰ ਨਹੀਂ ਹੈਗਾ ਤੇ ਤਾਂ ਤੇਰੇ ਲਾਗਿਆਂ ਨੂੰ ਕਹੇ ਵੀ ਜੇ ਤੈਨੂੰ ਕੀ ਪਤਾ ਮੈਨੂੰ ਹੈਗਾ ਕਿ ਨਹੀਂ ਹੈਗਾ। ਸੋ ਇਸ ਕਰਕੇ ਚਾਹੇ ਜਿੱਦਾਂ ਵੀ ਚਾਹੇ ਡਰਾ ਕੇ ਤੇ ਚਾਹੇ ਸਮਝਾ ਕੇ ਲੋਕਾਂ ਨੂੰ ਇੱਕ ਦੂਜੇ ਤੋਂ ਜਿਹੜਾ 6-6 ਫੁੱਟ ਘੱਟੋ ਘੱਟ ਜਿਹੜਾ ਦੂਰ ਰਹਿਣ ਦੇ ਲਈ ਜਿਹੜਾ ਆਖਿਆ ਗਿਆ ਆ, ਉਸ ਦੇ ਵਿੱਚ ਸਾਰਿਆਂ ਦੀ ਜਿਹੜੀ ਉਹ ਭਲਾਈ ਹੈਗੀ ਆ, ਉਸ ਨੂੰ ਜਿਹੜਾ ਕਿਰਪਾ ਕਰਕੇ ਜ਼ਰੂਰ ਮੰਨੋ ਜੀ। ਸੋ ਇਸੇ ਤਰ੍ਹਾਂ ਜਿਹੜੇ ਸ਼ੋਅ ਕਰਦੇ ਇਹਨਾਂ ਦਾ ਮਤਲਬ ਇਹ ਵੀ ਹੁੰਦਾ ਹੈ ਵੀ ਆਪਾਂ ਸਾਰੇ ਅਵੇਅਰ ਹੋਈਏ। ਆਪਾਂ ਨੂੰ ਇਹ ਤਾਂ ਪਤਾ ਹੈ ਵੀ ਜਿਹੜੇ ਮੁਲਕ ਤੋਂ ਬਹੁਤ ਸਾਰੇ ਆਪਣੇ ਪੰਜਾਬੀ ਆਏ ਹੈਗੇ ਆ ਵੀ ਉੱਥੇ ਜੀ ਆਹ ਪੋਲੀਟੀਸ਼ੀਅਨ ਨੇ ਖਾ ਲਿਆ, ਆਹ ਪੋਲੀਟੀਸ਼ੀਅਨ ਨੇ ਖਾ ਲਿਆ। ਅੱਜ ਕੈਲੀਫੋਰਨੀਆ ਦੇ ਇੱਕ ਹੋਰ ਕਾਂਗਰਸ ਵੂਮਨ ਸੂਜ਼ਨ ਡੇਵਿਸ ਜਿਹੜੀ ਆ ਉਹਦਾ ਵੀ ਹੁਣ ਜਿਹੜਾ ਰੈਕਡ ਆਇਆ ਵੀ ਜਦੋਂ ਕਰੋਨਾ ਵਾਇਰਸ ਦੀ ਪ੍ਰੈਸ ਬਰੀਫਿੰਗ ਹੋਈ ਉਹ ਤੋਂ ਇਮੀਡੀਏਟਲੀ ਬਾਅਦ ਉਸ ਨੇ ਅਲਾਸਕਾ ਏਅਰਲਾਈਨ ਤੇ ਕਰੂਜ਼ ਕੰਪਨੀਆਂ ਦੇ ਜਿਹੜੇ ਸਾਰੇ ਸ਼ੇਅਰ ਸੀ ਹਜ਼ਾਰਾਂ ਡਾਲਰਾਂ ਦੇ ਉਹ ਵੇਚ ਦਿੱਤੇ। ਹੁਣ ਤੱਕ 4 ਸੈਨੇਟਰ ਤੇ ਕਾਂਗਰਸਮੈਨ ਹੋ ਗਏ ਆ ਜਿਹੜੇ ਕਰੋਕ ਆ। ਬਿਲਕੁਲ US ਰਿਪਰੈਜ਼ੈਂਟੇਟਿਵ ਕੈਲੀ ਲੌਫਲਰ ਜਿਹੜੀ ਰਿਪਬਲਿਕਨ ਜਾਰਜੀਆ ਤੋਂ ਆ, ਉਸ ਨੇ ਮਿਲੀਅਨਸ ਆਫ ਡਾਲਰ ਦੇ ਜਿਹੜੇ ਸਟਾਕ ਆ ਉਹ ਆਪਣੇ ਡੰਪ ਕੀਤੇ ਜਦੋਂ ਉਸ ਨੂੰ ਕਲਾਸੀਫਾਈਡ ਕੋਵਿਡ-19 ਦੀ ਬਰੀਫਿੰਗ ਇੰਟੈਲੀਜੈਂਸ ਦੇ ਵਿੱਚ ਮਿਲੀ ਸੀ ਜੀ। ਇਸੇ ਤਰ੍ਹਾਂ ਸੂਜ਼ਨ ਡੇਵਿਸ, ਮੈਂ ਹੁਣ ਤੁਹਾਨੂੰ ਦੱਸ ਚੁੱਕੇ ਹਾਂ ਕੈਲੀਫੋਰਨੀਆ ਦੇ, ਇਹ ਸਾਰਿਆਂ ਨੇ ਨੋਟ ਕਰਕੇ ਰੱਖਣਾ ਕਿਉਂਕਿ ਇਲੈਕਸ਼ਨ ਆਣੀ ਆ। ਸੋ ਇਦਾਂ ਦੇ ਇਹਨੂੰ ਬਾਹੋਂ ਫੜ ਕੇ ਬਾਹਰ ਕੱਢਣਾ। ਬਾਹਰ ਕਿੱਦਾਂ ਕੱਢਣਾ? ਵੋਟਾਂ ਪਾ ਕੇ। ਸੋ ਇਸੇ ਤਰ੍ਹਾਂ US ਸੈਨੇਟਰ ਰਿਚਰਡ ਵਰ, ਇਹ ਰਿਪਬਲਿਕਨ ਨਾਰਥ ਕੈਰੋਲੀਨਾ ਤੋਂ, ਉਸਨੇ 1.7 ਮਿਲੀਅਨ ਡਾਲਰ ਦੇ ਜਿਹੜੇ ਸਟਾਕ ਆ ਬਰੀਫਿੰਗ ਤੋਂ ਬਿਲਕੁਲ ਨੈਕਸਟ ਡੇ ਜਿਹੜੇ ਵੇਚ ਦਿੱਤੇ। ਇਸੇ ਤਰ੍ਹਾਂ US ਦੀ ਸੈਨੇਟਰ ਡਾਇਨ ਫਾਈਨਸਟਾਈਨ, ਇਹ ਤਾਂ ਮੈਂ ਜਦ ਆਇਆ ਉੱਦਾਂ ਦੇਖਦਾ ਇਹ ਸੈਨੇਟਰ ਹੀ ਆ, ਇਹਨੂੰ 30 ਸਾਲ ਕਿੰਨਾ ਚਿਰ ਹੋ ਗਿਆ ਇਹਨੂੰ ਸੈਨੇਟਰ USA ਦੀ ਬਣੀ ਹੋਈ ਨੂੰ। ਇਸ ਨੇ 1.5 ਮਿਲੀਅਨ ਡਾਲਰ ਦੇ ਜਿਹੜੇ ਸਟਾਕ ਆ ਉਹ ਬਾਇਓਟੈਕਨੋਲੋਜੀ ਕੰਪਨੀ ਦੇ ਜਿਹੜੇ ਸੀਗੇ ਉਹ ਵੇਚੇ ਬਰੀਫਿੰਗ ਤੋਂ ਬਾਅਦ। ਨਹੀਂ ਬਿਲਕੁਲ। ਹੁਣ ਇੱਕ ਨਵਾਂ ਜਿਹੜਾ ਬਿੱਲ ਆ ਉਹ ਲਿਆਂਦਾ ਜਾ ਰਿਹਾ ਆ, ਜਿਹੜੇ ਪ੍ਰੋਗਰੈਸਿਵ ਕਈ ਡੈਮੋਕ੍ਰੇਟਸ ਉਹਨਾਂ ਦੇ ਦੁਆਰਾ ਵੀ ਕਹਿੰਦੇ ਵੀ ਇਹ ਜਿਹੜੇ ਸੈਨੇਟਰ ਜਾਂ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਨੂੰ ਜਿਹੜਾ ਉਹ ਹੋਣਾ ਹੀ ਨਹੀਂ ਚਾਹੀਦਾ ਵੀ ਉਹ ਸਟਾਕ ਵਗੈਰਾ ਕੋਈ ਖਰੀਦ ਸਕਣ ਜਾਂ ਜਿਹੜਾ ਉਹ ਟਰੇਡਿੰਗ ਜਿਹੜੀ ਉਹ ਕਰ ਸਕਣ। ਆਈ ਥਿੰਕ ਇਹ ਬਹੁਤ ਅਹਿਮ ਚੀਜ਼ ਆ ਕਿਉਂਕਿ ਇਨਸਾਈਡਰ ਟਰੇਡਿੰਗ ਦੇ ਨੂੰ ਲੈ ਕੇ ਤਾਂ ਉੱਦਾਂ ਬਾਕੀ ਸਾਰਿਆਂ ਦੇ ਦੁਆਲੇ SEC ਜਿਹੜੀ ਉਹ ਹੋਈ ਰਹਿੰਦੀ ਆ, ਸਿਕਿਉਰਿਟੀ ਐਕਸਚੇਂਜ ਕਮਿਸ਼ਨ ਵਾਲੇ। ਜਦ ਇੱਦਾਂ ਦਿਆਂ ਦੀ ਗੱਲ ਆਉਂਦੀ, ਹੁਣ ਦੇਖੋ ਵੀ ਮੇਨ ਇੰਟੈਲੀਜੈਂਸ ਕਮੇਟੀ ਦਾ ਜਿਹੜਾ ਚੇਅਰਮੈਨ ਆ ਉਹਨੇ ਇਹ ਕੁਛ ਕੀਤਾ ਆ। ਸੈਨੇਟਰ ਜਿਹੜੇ ਆ 2-3 ਹੈਗੇ ਹੋਰ ਆ, ਕਾਂਗਰਸ ਵੂਮਨ ਜਿਹੜੀ ਹੋਰ ਇੱਕ ਸਾਹਮਣੇ ਆਈ ਆ। ਸੋ ਇੱਦਾਂ ਦੇ ਲੋਕਾਂ ਦਾ ਤਾਂ ਪਰਦਾਫਾਸ਼ ਜਿਹੜਾ ਜ਼ਰੂਰ ਹੋਣਾ ਚਾਹੀਦਾ। ਆਮ ਲੋਕ ਵਿਚਾਰੇ ਉਹ ਜਿਹੜੀ ਆਪਣੀ ਕਹਿ ਲਓ ਵੀ ਮਿਨੀਮਮ ਵੇਜ ਨੂੰ ਰੋਣਦੇ ਆ ਵੀ ਸਾਡੇ ਘੰਟੇ ਘੱਟ ਗਏ, ਸਾਡੀ ਨੌਕਰੀ ਚਲੇਗੀ, ਤੇ ਮਿਲੀਅਨਸ ਆਫ ਡਾਲਰ ਜਿਹੜੇ ਆਪਣੇ ਸਟਾਕਾਂ ਦੇ ਵਿੱਚ ਕਿਉਂਕਿ ਡਿੱਗਣ ਵਾਲੀ ਸੀ ਮਾਰਕੀਟ, ਉਹ ਉੱਦਾਂ ਹੀ ਜਿਹੜੇ ਆ ਵੇਚ ਕੇ ਜਿਹੜੇ ਉਹ ਬਚਾ ਗਏ ਆਪਣੇ। ਸੋ ਅਜਿਹਿਆਂ ਨੂੰ ਤਾਂ ਜ਼ਰੂਰ ਇਹਨਾਂ ਦਾ ਪਰਦਾਫਾਸ਼ ਜਿਹੜਾ ਜ਼ਰੂਰ ਹੋਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ US ਪੋਸਟ ਆਫਿਸ ਨੂੰ ਲੈ ਕੇ ਵੀ ਸਾਡੇ ਸਰੋਤੇ ਜਿਹੜੇ ਆ ਬਹੁਤ ਸਾਰੇ ਕਾਲਾਂ ਕਰਦੇ ਰਹਿੰਦੇ ਆ, ਮੈਸੇਜ ਕਰਦੇ ਰਹਿੰਦੇ ਆ ਕਿਉਂਕਿ ਪੰਜਾਬੀ ਬੜੀ ਵੱਡੀ ਗਿਣਤੀ ਦੇ ਵਿੱਚ ਪੋਸਟ ਆਫਿਸ ਕੰਮ ਕਰਦੇ ਆ। ਅੱਜ ਇੱਕ US ਦੇ ਕਾਂਗਰਸਮੈਨ ਨੇ ਕਿਹਾ ਵੀ ਜੇ ਜਿੱਦਾਂ ਦੀ ਪੋਜੀਸ਼ਨ ਹੁਣ ਚੱਲ ਰਹੀ ਹੈਗੀ ਆ, ਜੇ ਇਹ ਕੁਛ ਚੱਲਦਾ ਰਿਹਾ ਤੇ 3 ਮਹੀਨਿਆਂ ਦੇ ਵਿੱਚ ਜਿਹੜਾ US ਦਾ ਪੋਸਟ ਆਫਿਸ ਆ ਇਹ ਸ਼ਟ ਡਾਊਨ ਕਰਨਾ ਪੈ ਸਕਦਾ ਆ। ਉਹਨਾਂ ਨੇ ਇਹ ਕਿਹਾ ਆ ਵੀ 20 ਤੋਂ ਵੱਧ ਪੋਸਟਲ ਵਰਕਰਸ ਜਿਹੜੇ ਆ ਉਹ ਬਿਮਾਰ ਹੋ ਚੁੱਕੇ ਆ ਕਰੋਨਾ ਵਾਇਰਸ ਦੇ ਨਾਲ। ਆਪਾਂ ਦੇਖਦੇ ਆ, ਆਪਾਂ ਘਰਾਂ 'ਚ ਬੈਠੇ ਆ ਜਾਂ ਜਿੱਥੇ ਵੀ ਬੈਠੇ ਹੈਗੇ ਆ, ਪਰ ਪੋਸਟ ਆਫਿਸ ਵਾਲੇ ਜਿੰਨੇ ਇੰਪਲਾਈ ਆ ਉਹ ਤੁਹਾਡੇ ਘਰਾਂ 'ਚ ਲੈਟਰ, ਤੇ ਸਭ ਤੋਂ ਜ਼ਰੂਰੀ ਇਹ ਆ ਵੀ ਪੋਸਟ ਆਫਿਸ ਵਾਲੇ ਦਵਾਈਆਂ ਜਿਹੜੇ ਡਿਲੀਵਰ ਕਰ ਰਹੇ ਹੈਗੇ ਆ ਕਿਉਂਕਿ ਮੇਲ 'ਚ ਆਉਂਦੇ। ਉਹ ਕਹਿੰਦੇ ਵੀ ਜੇ ਸ਼ਟ ਡਾਊਨ ਹੋ ਗਿਆ ਤੇ ਲੋਕਾਂ ਨੂੰ ਦਵਾਈਆਂ ਤੱਕ ਕਿੱਦਾਂ ਜਾਣਗੀਆਂ। ਸੋ ਉਹਨੂੰ ਦੇਖਦੇ ਹੋਏ ਜਿਹੜਾ ਨਵਾਂ ਪੈਕੇਜ ਬਿੱਲ ਹੈਗਾ ਆ, ਜਿਹੜਾ ਸਟਿਮੂਲਸ ਪੈਕੇਜ ਆ, ਉਹਦੇ ਵਿੱਚ ਉਸ ਕਾਂਗਰਸਮੈਨ ਨੇ ਕਿਹਾ ਹੈ ਵੀ 25 ਬਿਲੀਅਨ ਡਾਲਰ ਜਿਹੜੀ ਆ ਐਮਰਜੈਂਸੀ ਫੰਡਿੰਗ ਹੋਣੀ ਚਾਹੀਦੀ ਆ ਪੋਸਟ ਆਫਿਸ ਨੂੰ, ਤਾਂ ਕਿ ਜਿਹੜੀ ਪੋਸਟ ਆਫਿਸ ਦੀ ਜਿਹੜੀ ਡੈਬਟ ਆ ਉਸ ਨੂੰ ਰਿਮੂਵ ਕੀਤਾ ਜਾ ਸਕੇ। ਜੀ ਬਿਲਕੁਲ। ਅਤੇ ਇਹ ਸੀਗੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਣੇ ਅੱਜ ਦੀਆਂ ਜਿਹੜੀਆਂ ਲੇਟੈਸਟ ਅਪਡੇਟਸ। ਸੋ ਜ਼ਰੂਰ ਜਿਹੜਾ ਧਿਆਨ ਰੱਖੋ, ਜਿਨ੍ਹਾਂ ਦੀਆਂ ਜੋਬਸ ਅੱਤ ਜ਼ਰੂਰੀ ਆ, ਜਿਨ੍ਹਾਂ 'ਚ ਟਰੱਕਰ ਵੀ ਆ, ਜਿਹੜੇ ਗਰੋਸਰੀ ਸਟੋਰਾਂ 'ਚ ਕੰਮ ਕਰਨ ਵਾਲੇ ਨੇ,
USPS ਵਾਲੇ ਨੇ, UPS, FedEx ਵਾਲੇ ਜਿਹੜੇ ਹੈਗੇ ਨੇ, ਡਿਲੀਵਰੀਆਂ ਜਿਹੜੀਆਂ ਉਹ ਕਰ ਰਹੇ ਨੇ। ਭਾਈ ਵੱਧ ਤੋਂ ਵੱਧ ਜਿੰਨਾ ਆਪਾਂ ਧਿਆਨ ਰੱਖ ਸਕਦੇ ਹਾਂ ਉਹ ਧਿਆਨ ਜ਼ਰੂਰ ਰੱਖੀਏ। ਇੱਕ ਵਾਰੀ ਫੇਰ ਦੱਸਣਾ ਚਾਹੁੰਦੇ, ਜਿਹੜੇ ਵੀ ਤੁਹਾਡੇ ਲੋਨ ਵਗੈਰਾ ਹੈਗੇ ਆ, ਜੇ ਤੁਹਾਡੀ ਆਮਦਨ ਦੇ ਵਿੱਚ ਫਰਕ ਪਿਆ ਆ, ਘਟੀ ਆ, ਲੇ ਆਫ ਹੋ ਗਿਆ, ਜੋਬ ਜਿਹੜੀ ਉਹ ਨਹੀਂ ਰਹੀ, ਤਾਂ ਆਪਣੀ ਜਿਨ੍ਹਾਂ ਦੇ ਥਰੂ ਤੁਸੀਂ ਲੋਨ ਲਿਆ ਆ ਉਹਨਾਂ ਨੂੰ ਕਿਰਪਾ ਕਰਕੇ ਕਾਲ ਕਰੋ। ਜ਼ਰੂਰ ਇਹਨਾਂ ਸਮੱਸਿਆਵਾਂ ਨੂੰ ਸਮਝਦੇ ਹੋਏ ਤੁਹਾਡੇ ਲਈ ਕੁਛ ਮਹੀਨੇ ਦੀ ਤੁਹਾਨੂੰ ਰਾਹਤ ਆ ਉਸ ਦੇ ਵਿੱਚ ਉਹ ਦੇ ਸਕਦੇ ਨੇ। ਸੋ ਜ਼ਰੂਰ ਇਹਨਾਂ ਚੀਜ਼ਾਂ ਦੇ ਵੱਲ ਨੂੰ ਜਿਹੜਾ ਉਹ ਤੁਸੀਂ ਗੌਰ ਕਰੋ ਅਤੇ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ। ਆਪਾਂ ਬਾਰ-ਬਾਰ ਦੱਸ ਰਹੇ ਹਾਂ, ਬਹੁਤ ਸਾਰੇ ਗੁਰੂ ਘਰ, ਕਈ ਧਾਰਮਿਕ ਸਥਾਨ, ਚਰਚਾਂ ਵਾਲੇ, ਹੋਰ ਕਈ ਥਾਵਾਂ ਤੋਂ ਖਬਰਾਂ ਆ ਰਹੀਆਂ ਵੀ ਲੋਕਾਂ ਨੂੰ ਜਿਹੜੇ ਜ਼ਰੂਰਤਮੰਦਾਂ ਨੂੰ ਫੂਡ ਜਿਹੜਾ ਵਗੈਰਾ ਆ ਉਹ ਡਿਲੀਵਰ ਕਰ ਰਹੇ ਨੇ। ਇਹਨਾਂ ਦਾ ਵੀ ਜਿਹੜਾ ਧੰਨਵਾਦ। ਕਈ ਲੋਕ ਐਵੇਂ ਜਿਹੜਾ ਉਹ ਲਿਖੀ ਜਾਂਦੇ ਨੇ ਵੀ ਇਹਨਾਂ ਨੂੰ ਜਿਹੜਾ ਸਾਰਾ ਕੁਛ ਦੇਣਾ ਬੰਦ ਕਰੋ, ਪਰ ਇਨ ਦੀ ਐਂਡ ਇੱਕ ਕਮਿਊਨਿਟੀ ਦੇ ਸੈਂਟਰ ਨੇ, ਚੰਗੇ ਜਿਹੜੇ ਪ੍ਰਬੰਧਾਂ ਵਾਲੇ ਜਿਹੜੇ ਉੱਥੇ ਹੋਣਗੇ ਤਾਂ ਇੱਦਾਂ ਦੇ ਚੰਗੇ ਕੰਮ ਜਿਹੜੇ ਉਹ ਕਾਰਜ ਆ ਉਹ ਉੱਥੇ ਚੱਲਦੇ ਜਿਹੜੇ ਉਹ ਰਹਿਣੇ ਚਾਹੀਦੇ ਨੇ ਅਤੇ ਇਹ ਚੱਲਦੇ ਜਿਹੜੇ ਉਹ ਰਹਿਣਗੇ। ਸੋ ਇਹ ਕਿਉਂਕਿ ਹੁਣ ਹਦਾਇਤਾਂ ਹੀ ਇੱਦਾਂ ਦੀਆਂ ਆ, ਸੋ ਲੋਕਾਂ ਉਹਨਾਂ ਦੇ ਲਈ ਜਿਹੜਾ ਮੁਸ਼ਕਿਲ ਆ, ਪਰ ਫਿਰ ਵੀ ਜਿੱਥੇ ਜਿੰਨੀ ਆਵਾਜ਼ ਚੱਲਦੀ ਆ ਉੱਥੇ ਆਪਣੇ ਹਿਸਾਬ ਦੇ ਨਾਲ ਸਾਰਾ ਕੁਛ ਜਿਹੜਾ ਉਹ ਜ਼ਰੂਰ ਕਰੀ ਜਾ ਰਹੇ ਨੇ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਇੱਕ ਬੇਨਤੀ ਜ਼ਰੂਰ ਕਰਨੀ ਆ, ਜਿੰਨੇ ਵੀ ਆਪਣੇ ਪੰਜਾਬੀ ਸਿੱਖ ਭੈਣ ਭਰਾ ਹੈਗੇ ਆ, ਜੋ ਸਿੱਖਾਂ ਨੂੰ ਕਰਨਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਹਜੇ ਤੱਕ ਨਹੀਂ ਹੋਇਆ। ਆਪਾਂ ਜਿਹੜੇ ਆ ਸਾਡੇ ਗੁਰੂ ਦੇਖੋ ਵੀ ਜਦੋਂ ਐਡੀ ਵੱਡੀ ਬਿਮਾਰੀ ਆਈ, ਉਸ ਬਿਮਾਰੀ ਵਾਲੀ ਜਗ੍ਹਾ 'ਤੇ ਜਾ ਕੇ ਉਹਨਾਂ ਨੇ ਇਲਾਜ ਕੀਤਾ ਅਤੇ ਹੁਣ ਤੱਕ ਜਿੰਨੀਆਂ ਕੁ ਰਿਪੋਰਟਸ ਆ ਰਹੀਆਂ, ਨਿਊਯਾਰਕ ਦੇ ਵਿੱਚ ਜਿਹੜੇ ਆ 30,000 ਤੋਂ ਵੱਧ ਫੂਡ ਜਿਹੜਾ ਉਹ ਡਿਲੀਵਰ ਕਰ ਰਿਹਾ, ਕਿਉਂਕਿ ਉੱਥੇ ਦੇ ਮੇਅਰ ਨੇ ਗੁਰੂ ਘਰਾਂ ਨੂੰ ਕੰਟੈਕਟ ਕੀਤਾ। ਅੱਜ ਫਰਿਜਨੋਂ ਵੀ ਖਾਲਸਾ ਏਡ ਵਾਲਿਆਂ ਨੇ ਕੁਛ ਲੋਕਾਂ ਨੂੰ ਜਿਹੜਾ 500 ਦੇ ਕਰੀਬ ਲੋਕਾਂ ਨੂੰ ਜਿਹੜਾ ਲੰਗਰ ਪਹੁੰਚਾਇਆ ਹੈਗਾ। ਬੇ ਏਰੀਏ 'ਚ ਵੀ ਕੁਛ ਸਿੱਖ ਪੈਂਟਰੀਜ਼ ਹੈਗੀਆਂ ਆ। ਸਰੀ ਦੇ ਵਿੱਚ ਬਹੁਤ ਵੱਡਾ ਕੰਮ ਹੋ ਰਿਹਾ ਆਸਟ੍ਰੇਲੀਆ 'ਚ, ਪਰ ਜੋ ਹੋਣਾ ਚਾਹੀਦਾ ਸੀ, ਫਰਿਜਨੋ ਏਰੀਏ 'ਚ 10-11 ਗੁਰੂ ਘਰ ਆ, ਸੈਕਰਾਮੈਂਟੋ 'ਚ 10-11 ਆ, ਬੇ ਏਰੀਏ 'ਚ 5-6 ਆ, ਬੇਕਰਸਫੀਲਡ 'ਚ 10-11 ਆ। ਗੁਰੂ ਘਰਾਂ ਦੀਆਂ ਸਾਰੇ ਜੋ ਵੀ ਪ੍ਰਬੰਧਕ ਆ ਉਹਨਾਂ ਨੂੰ ਇੱਕ ਦੋ ਨੂੰ ਇਕੱਠੇ ਹੋ ਕੇ ਜਿਹੜੇ ਲੋਕਲ ਮੇਅਰ ਆ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਸੀ ਵੀ ਸਾਡੇ ਗੁਰੂ ਘਰ ਰੈਡੀ ਆ, ਅਸੀਂ ਫੂਡ ਤਿਆਰ ਕਰਾਂਗੇ ਅਤੇ ਗੁਰੂ ਘਰ ਦੇ ਡੋਰ ਤੋਂ ਹੀ ਲੈ ਕੇ ਜਿਹਨੂੰ ਵੀ ਚਾਹੀਦਾ ਉਹ ਲੈ ਜਾਏ। ਆਪਾਂ ਟਰੱਕਾਂ ਵਾਲੇ ਤਾਂ ਕਰੀ ਜਾਂਦੇ, ਟਰੱਕਾਂ ਵਾਲੇ ਤਾਂ ਸਾਰੇ ਕੰਮ ਵੀ ਕਰ ਰਹੇ ਆ, ਮਹਾਰਾਜ ਦੀ ਕਿਰਪਾ ਨਾਲ ਪੈਸੇ ਵੀ ਹੈਗੇ ਆ, ਪਰ ਮਿਲੀਅਨਸ ਆਫ ਲੋਕ ਲੇ ਆਫ ਹੋਏ ਹੈਗੇ ਆ। ਬਹੁਤ ਸਾਰੇ ਏਰੀਏ ਆ ਜਿੱਥੇ ਇੱਕ ਦੋ ਕੰਪਨੀਆਂ ਸੀਆਂ ਉਹੀ ਸ਼ਟ ਡਾਊਨ ਹੋ ਗਈਆਂ। ਆਉਣ ਵਾਲੇ ਸਮੇਂ 'ਚ ਮਹੀਨਿਆਂ ਬੱਧੀ ਬਹੁਤ ਸਾਰੇ ਲੋਕਾਂ ਨੂੰ ਰੋਟੀ ਤੱਕ ਦਾ ਵੀ ਜਿਹੜਾ ਔਖਾ ਹੋਣਾ ਹੈਗਾ। ਆਪਾਂ ਨੂੰ ਪਤਾ ਹੀ ਆ, ਮੈਜੋਰਟੀ ਆਫ ਅਮਰੀਕਨ ਕਹਿੰਦੇ 80% ਤੱਕ ਕੋਈ ਜਿਹੜੀ ਸੇਵਿੰਗ ਨਹੀਂ ਰੱਖਦੇ ਹੈਗੇ। ਸੋ ਪਲੀਜ਼ ਹਜੇ ਵੀ ਮੌਕਾ ਹੈਗਾ ਆ, ਆਪਾਂ ਨੂੰ ਡਰਨਾ ਨਹੀਂ ਚਾਹੀਦਾ, ਸੇਫ ਰਹਿਣਾ ਚਾਹੀਦਾ, ਸੇਫ ਰਹਿ ਕੇ ਜਿਹੜਾ ਸੇਵਾ ਕਰਨੀ ਚਾਹੀਦੀ ਆ। ਸੇਵਾ ਦਾ ਮੌਕਾ ਵੀ ਆ, ਕਿਉਂਕਿ ਜੇ ਚਲੋ ਮਹਾਰਾਜ ਨੇ ਕੋਈ ਲੇ ਆਫ ਹੋ ਗਿਆ, ਘਰ ਬਹਿ ਗਿਆ, ਅਤੇ ਤੁਹਾਨੂੰ ਸੇਵਾ ਕਰਨੀ ਚਾਹੀਦੀ ਆ। ਗੁਰੂ ਘਰ 'ਚ ਜਾ ਕੇ ਲੰਗਰ ਤਿਆਰ ਕਰ ਸਕਦੇ, ਡਿਸਟੈਂਸ 'ਤੇ ਰਹਿ ਕੇ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਸੇਵਾ ਕਰ ਸਕਦਾ। ਸੋ ਲੋਕਲ ਮੇਅਰਾਂ ਨੂੰ ਕੰਟੈਕਟ ਕਰੋ ਵੀ ਭਾਈ, ਫਿਰ ਮੀਡੀਆ ਵੀ ਆਉਂਦਾ ਆ, ਨਹੀਂ ਤਾਂ ਕੀ ਹੁੰਦਾ ਵੀ ਆਪਾਂ ਫੇਸਬੁੱਕ 'ਤੇ ਪਾ ਦਿੰਦੇ ਆ, ਬਾਹਲੇ ਲੋਕਾਂ ਨੂੰ ਪਤਾ ਨਹੀਂ ਲੱਗਦਾ। ਜਿਹੜੀ ਕਮਿਊਨਿਟੀ 'ਚ ਰਹਿੰਦੇ ਆ ਆਪਾਂ ਉਸ ਕਮਿਊਨਿਟੀ ਦੀ ਸੇਵਾ ਕਰੀਏ। ਸੋ ਇਹ ਸਾਡੀ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਆ, ਸਾਡੇ ਸਾਰਿਆਂ ਵੱਲੋਂ। ਤੁਹਾਨੂੰ ਕਿਸੇ ਤਰ੍ਹਾਂ ਦਾ ਕਿਸੇ ਤੱਕ ਮੈਸੇਜ ਪਹੁੰਚਾਉਣਾ ਆ ਅਤੇ ਪੰਜਾਬੀ ਰੇਡੀਓ USA 24 ਆਵਰ ਤੁਹਾਡੇ ਲਈ ਰੈਡੀ ਹੈਗਾ। ਕਿਸੇ ਵੀ ਟਾਈਮ ਤੁਸੀਂ 24 ਆਵਰ ਪੰਜਾਬੀ ਰੇਡੀਓ USA 'ਤੇ ਕਾਲ ਕਰਕੇ ਮੈਸੇਜ ਦੇ ਸਕਦੇ ਆ ਵੀ ਭਾਈ ਇੱਥੇ ਸਾਨੂੰ ਸੇਵਾਦਾਰਾਂ ਦੀ ਜ਼ਰੂਰਤ ਆ, ਇੱਥੇ ਸਾਨੂੰ ਆਹ ਜਿਹੜਾ ਸਮਾਨ ਆ, ਸੋ ਤਾਂ ਕਿ ਜਿਹੜੇ ਆਪਣੇ ਹੋਰ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਸਕੇ ਅਤੇ ਤੁਸੀਂ ਜਿਹੜੀ ਹੈ ਇਹ ਸੇਵਾ ਦੇ ਵਿੱਚ ਰੁੱਝ ਜਾਓ। ਹਜੇ ਤੱਕ ਜੋ ਪਿਛਲੇ ਨੈਚੁਰਲ ਡਿਜ਼ਾਸਟਰ ਆਏ ਹੈਗੇ ਆ, ਜਦੋਂ ਤੋਂ ਸਾਡਾ ਪੰਜਾਬੀ ਰੇਡੀਓ USA ਸ਼ੁਰੂ ਹੋਇਆ ਪਿਛਲੇ 10 ਸਾਲਾਂ ਤੋਂ, ਵਿਦਿਨ ਡੇਜ਼ ਜਿਹੜੇ ਆ ਆਪਣੇ ਸਿੱਖ ਅੱਗੇ ਹੋ ਜਾਂਦੇ ਆ। ਅਸੀਂ ਹਮੇਸ਼ਾ ਉਹਨਾਂ ਨੂੰ ਰੌਲਾ ਪਾਉਂਦੇ ਰਹਿੰਦੇ, ਭਾਈ ਇੱਥੇ ਜਾਓ, ਇੱਥੇ ਸੇਵਾ ਕਰੋ। ਹੁਣ ਆਪਾਂ ਪਿੱਛੇ ਚੱਲ ਰਹੇ ਹਾਂ। ਜ਼ਰੂਰ ਸਾਨੂੰ ਸਾਰੇ ਹੀ ਗੁਰੂ ਘਰਾਂ ਨੂੰ, ਕੋਈ ਕਿਸੇ ਕਮੇਟੀ 'ਚ ਹੋਵੇ ਨਾ ਹੋਵੇ, ਹੁਣ ਇੱਦਾਂ ਦੇ ਮੌਕੇ ਦੇ ਉੱਤੇ ਸਾਰੇ ਜਿਹੜੇ ਆ ਗੁੱਸੇ ਗਿਲੇ ਜਿਹੜੇ ਆ ਭੁਲਾ ਕੇ ਇਕੱਠੇ ਹੋ ਕੇ ਮਾਨਵਤਾ ਲਈ ਇਕੱਠੇ ਹੋਣਾ ਚਾਹੀਦਾ, ਤਾਂ ਕਿ ਜਿਹੜੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਵੀ ਪਤਾ ਲੱਗ ਸਕੇ, ਇੱਥੇ ਦੀ ਸਰਕਾਰ ਨੂੰ ਵੀ ਪਤਾ ਲੱਗ ਸਕੇ ਵੀ ਅਸੀਂ ਇਹਨਾਂ ਦਾ ਹੀ ਹਿੱਸਾ ਹੈਗੇ ਆ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।